559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਮਸਲੇ ਤੇ ਗੱਲਬਾਤ ਕਰਾਂਗੇ। ਅੱਜ ਇੱਕ ਅਹਿਮ ਨੁਕਤੇ ਨੂੰ ਲੈ ਕੇ ਗੱਲਬਾਤ ਕਰਾਂਗੇ। ਮਸਲਾ ਡਰਾਈਵਰੀ ਦਾ ਵੀ ਹੈ ਤੇ ਡਰਾਈਵਰੀ ਕਾਰਾਂ ਦੀ ਵੀ ਹੋ ਸਕਦੀ ਹੈ, ਕਿਸੇ ਦੀ ਵੀ ਹੋ ਸਕਦੀ ਹੈ। ਆਮ ਤੌਰ ਤੇ ਜਿਹੜਾ ਬੰਦਾ ਟਰੱਕਿੰਗ ਇੰਡਸਟਰੀ ਨਾਲ ਨਹੀਂ ਜੁੜਿਆ ਹੋਇਆ, ਮੇਰੇ ਵਰਗਾ ਮਾਤੜ, ਉਹ ਸੋਚਦਾ ਵੀ ਯਾਰ ਇੰਨਾ ਲੰਬਾ ਟਾਈਮ ਡਰਾਈਵ ਕਿਵੇਂ ਕਰਦੇ ਆ, ਜਾਂ ਜਿਹੜੇ ਟਰੱਕਾਂ ਵਾਲੇ ਭਾਈ ਆ, ਰਾਤ ਨੂੰ ਤਾਂ ਯਾਰ ਨੀਂਦ ਆਉਣੀ ਹੋਣੀ ਹੈ, ਰਾਤ ਨੂੰ ਤਾਂ ਚਲਾਉਣਾ ਟਰੱਕ ਬਹੁਤ ਔਖਾ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਜਿੱਥੇ ਕਿਤੇ ਵੀ ਵਿਸ਼ਵ ਦੇ ਕਿਸੇ ਵੀ ਹਿੱਸੇ ਦੇ ਵਿੱਚ ਰੇਡੀਓ ਨੂੰ ਸੁਣ ਰਹੇ ਹੋ, ਜਿੱਥੇ ਕਿਤੇ ਵੀ ਤੁਹਾਡਾ ਟਰੈਕਿੰਗ ਦਾ ਤਜਰਬਾ, ਚਾਹੇ ਤੁਸੀਂ ਕੈਨੇਡਾ ਦੇ ਵਿੱਚ ਹੋ, ਚਾਹੇ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ, ਚਾਹੇ ਅਮਰੀਕਾ ਦੇ ਵਿੱਚ, ਕੈਲੀਫੋਰਨੀਆ 'ਚ, ਕਿਸੇ ਵੀ ਥਾਂ ਤੇ ਸੁਣ ਰਹੇ ਹੋ, ਤਾਂ ਸਾਨੂੰ ਇੰਨਾ ਜ਼ਰੂਰ ਦੱਸਿਓ ਕਿ ਰਾਤ ਨੂੰ ਜਦੋਂ ਨੀਂਦ ਜ਼ੋਰ ਮਾਰਦੀ ਹੈ, ਤਾਂ ਉਦੋਂ ਤੁਸੀਂ ਕੀ ਕਰਦੇ ਹੋ ਨੀਂਦ ਤੋਂ ਬਚਣ ਲਈ? ਉਨੀਂਦਰਾ ਨਾ ਹੋਵੇ, ਸਰੀਰ ਨਾ ਥਕੇਵਾਂ ਨਾ ਮਹਿਸੂਸ ਕਰੇ, ਜਾਂ ਸਰੀਰ ਥਕਾਵਟ ਨਾ ਮਹਿਸੂਸ ਕਰੇ। ਦੂਜੀ ਗੱਲ ਇਹ ਹੈ ਕਿ ਸਾਨੂੰ ਕਿਹੋ ਜਿਹੀ ਖੁਰਾਕ ਖਾਣੀ ਚਾਹੀਦੀ ਹੈ ਕਿ ਨੇਸਤੀ ਨਾ ਚੜੇ, ਸੁਸਤੀ ਨਾ ਚੜੇ। ਸੋ ਅੱਜ ਇਸੇ ਤਰ੍ਹਾਂ ਦੇ ਗੱਲਾਂ ਬਾਤਾਂ ਤੇ ਆਪਾਂ ਚਰਚਾ ਕਰਾਂਗੇ, ਸ਼ੋਅ ਕਰਾਂਗੇ, ਕਿਉਂਕਿ ਆਪਾਂ ਆਮ ਤੌਰ ਤੇ ਦੇਖਿਆ ਕਿ ਟਰੱਕ ਵਾਲੇ ਵੀਰ ਜਿਹੜੇ ਖੁਰਾਕ ਦਾ ਖਿਆਲ ਨਹੀਂ ਰੱਖਦੇ, ਉਹਨਾਂ ਨੂੰ ਜਿਹੜੀਆਂ ਹੋਰ ਔਕੜਾਂ ਆਉਂਦੀਆਂ ਨੇ, ਉਹ ਤਾਂ ਆਉਂਦੀਆਂ ਹੀ ਨੇ, ਪਰ ਸਿਹਤ ਦੀਆਂ ਔਕੜਾਂ ਬੜੀਆਂ ਆਉਂਦੀਆਂ ਨੇ। ਇਸੇ ਤਰ੍ਹਾਂ ਸਾਡੇ ਜਿਵੇਂ ਦੋਧੀ ਭਰਾ ਹੁੰਦੇ ਆ, ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਢਿੱਡ ਆਖਿਰ ਨੂੰ ਵਧ ਹੀ ਜਾਂਦੇ ਆ। ਖੈਰ, ਸੋ ਕਈ ਅਸੀਂ ਵੇਖਿਆ ਟਰੱਕਾਂ ਨਾਲ, ਟਰੱਕਿੰਗ ਨਾਲ ਜੁੜੇ ਭਰਾ, ਉਹ ਡਰਾਈਵ ਵੀ ਬੜੀ ਕਰਦੇ ਆ, ਬੜਾ ਲੰਬਾ ਟਾਈਮ ਟਰੱਕ ਚਲਾਉਂਦੇ ਨੇ, ਜਿੰਨੀ ਕਾਨੂੰਨੀ ਮਾਨਤਾ ਜਾਂ ਉਸ ਤੋਂ ਵੀ ਕਈ ਵਾਰੀ ਜ਼ਿਆਦਾ ਚਲਾਉਣਾ ਪੈਂਦਾ, ਮਜਬੂਰੀਆਂ ਨੇ ਹਰ ਇੱਕ ਦੀਆਂ। ਪਰ ਉਹਨਾਂ ਦੀ ਸਿਹਤ ਵੀ ਬੜੀ ਫਿੱਟ ਹੁੰਦੀ ਹੈ, ਈਵਨ ਕਿ ਉਹ ਏਦਾਂ ਲੱਗਦਾ ਕਿ ਸ਼ਾਇਦ ਟਰੱਕ ਪਤਾ ਨਹੀਂ ਚਲਾਉਂਦੇ ਨਾ ਹੋਣ, ਪਰ ਜਿਮ ਜ਼ਰੂਰ ਕਰਦੇ ਹੋਣਗੇ। ਬਹੁਤ ਸਾਰੇ ਭਰਾ ਇਹੋ ਜਿਹੇ ਵੀ ਜਿਹੜੇ ਰੱਸਾਕਸ਼ੀ ਦੇ ਮੁਕਾਬਲਿਆਂ ਦੇ ਵਿੱਚ ਵੀ ਅਸੀਂ ਦੇਖੇ ਆ, ਬੜੇ ਫਿੱਟ ਹੁੰਦੇ ਆ। ਸੋ ਉਹਨਾਂ ਤੋਂ ਨੁਕਤੇ ਪੁੱਛਦੇ ਹਾਂ, ਅੱਜ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਫਿਟਨੈਸ ਦਾ ਕੀ ਰਾਜ਼ ਹੈ, ਤੇ ਨੇਸਤੀ ਨਾ ਚੜੇ, ਸੁਸਤੀ ਨਾ ਆਵੇ, ਸਰੀਰ ਵੀ ਫਿੱਟ ਰਵੇ, ਤੇ ਕੋਈ ਹਾਦਸੇ ਤੋਂ ਵੀ, ਜੇ ਸੁਸਤੀ ਨਾ ਆਈ ਤਾਂ ਹਾਦਸਾ ਤਾਂ ਹੋਣਾ ਹੀ ਨਹੀਂ, ਬਚਾ ਰਵੇ। ਇਹਦੇ ਲਈ ਤੁਹਾਡੀ ਖੁਰਾਕ ਕੀ ਹੈ, ਤੁਸੀਂ ਖਾਂਦੇ ਕੀ ਹੋ? ਜੀ ਰਾਜਕਰਮਜੀਤ ਸਿੰਘ। ਜੀ ਬਿਲਕੁਲ ਪ੍ਰਵੀਨ, ਇਹ ਬੜੀ ਅਹਿਮ ਇਸ ਚੀਜ਼ ਦੇ ਵਿੱਚ ਜਿਹੜੀ ਉਹ ਗੱਲ ਆ। ਖੁਰਾਕ ਦਾ ਧਿਆਨ ਰੱਖਣਾ ਕਿਸੇ ਵੀ ਕੰਮ ਕਾਜ ਨੂੰ ਕਰਦੇ ਹੋਏ ਉਹ ਅਹਿਮ ਆ, ਉਹ ਜ਼ਰੂਰੀ ਆ। ਅੱਜ ਦੇ ਜ਼ਮਾਨੇ ਵਿੱਚ ਜਿੱਥੇ ਬਹੁਤਾ ਕੰਮ ਬੈਠ ਕੇ ਜਿਹੜਾ ਹੁੰਦਾ ਆ, ਉਸ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਜਿਹੜਾ ਉਹ ਫਰਕ ਪੈ ਚੁੱਕਾ ਹੈਗਾ ਆ। ਹੁਣ ਜੋ ਆਪਾਂ ਦੇਖਦੇ ਹਾਂ, ਖਾਸ ਕਰਕੇ ਜਿਹੜੇ ਟਰੱਕਰਸ ਆ, ਹੁਣ ਜਦੋਂ ਆਪਣਾ ਸਿਹਤ ਸੰਭਾਲ ਦਾ ਪ੍ਰੋਗਰਾਮ ਆਉਂਦਾ, ਬਹੁਤ ਸਾਰੇ ਟਰੱਕਰਸ ਦੀ ਕਾਲ ਆਉਂਦੀ ਆ। ਕੋਈ ਹਾਂਜੀ। ਬੀਪੀ ਦਾ ਮਰੀਜ਼ ਆ, ਕਿਸੇ ਦੀਆਂ ਲੱਤਾਂ ਸੌਂ ਜਾਂਦੀਆਂ ਆ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ। ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਹੁਣ ਕਾਮਨ ਜਿਹੜੀਆਂ ਹੁੰਦੀਆਂ ਜਾ ਰਹੀਆਂ ਹੈਗਾ ਆ। ਸੋ ਇਹ ਇੱਕ ਵੱਡੀ ਜਿਹੜੀ ਇਸ ਟਾਈਮ ਗੱਲ ਹੈਗੀ ਆ ਪ੍ਰਵੀਨ, ਵੀ ਇਹ ਸਿਹਤ ਦਾ ਧਿਆਨ ਰੱਖਣ ਦੇ ਲਈ ਕੀ ਕਰ ਸਕਦੇ ਆ। ਸੋ ਬੈਟਰ ਇਹੀ ਹੋਊਗਾ ਵੀ ਜਿਹੜੇ ਇਸ ਕਿੱਤੇ 'ਚ ਨੇ, ਉਹੀ ਜਿਹੜੇ ਆਪਣੀ ਰਾਏ ਦੇਣ, ਉਹ ਆਪਣੇ ਟਿਪਸ ਜਿਹੜੇ ਉਹ ਸ਼ੇਅਰ ਕਰ ਸਕਦੇ ਆ ਸਟੂਡੀਓ ਦੇ ਵਿੱਚ ਕਾਲ ਕਰਕੇ 408 272 52 100 ਦੇ ਉੱਤੇ। ਨਾਲ ਦੇ ਨਾਲ ਸਿਹਤ ਦਾ ਧਿਆਨ ਤਾਂ ਰੱਖਣਾ ਹੀ ਰੱਖਣਾ ਹੈ, ਜੇਬ ਦਾ ਧਿਆਨ ਵੀ ਜਿਹੜਾ ਉਹ ਰੱਖਣਾ ਪੈਣਾ ਆ। ਜੋ ਲੋਡਸ ਦੇ ਹਾਲਾਤ ਕਹਿੰਦੇ ਆ ਵੀ ਚੱਲ ਰਹੇ ਆ, ਤੇ ਜੋ ਇਸ ਟਾਈਮ ਡੀਜ਼ਲ ਦੀਆਂ ਜੀ। ਕੀਮਤਾਂ ਜਿਹੜੀਆਂ ਉਹ ਵੱਧ ਰਹੀਆਂ ਆ, ਉਸ ਨੇ ਜੀ। ਬੜਾ ਪ੍ਰਭਾਵ ਜਿਹੜਾ ਪਾਇਆ ਮੈਂਟਲੀ ਤੌਰ ਦੇ ਉੱਤੇ। ਬੜੇ ਸਟਰੈਸ ਦੇ ਵਿੱਚ ਜਿਹੜੇ ਉਹ ਚੱਲ ਰਹੇ ਆ, ਤੇ ਇਸ ਸਟਰੈਸ ਤੋਂ ਨਿਜਾਤ ਪਾਉਣ ਦੇ ਲਈ ਕਈ ਵਾਰੀ ਇਹ ਦੇਖਿਆ ਜਾਂਦਾ ਵੀ ਤੁਸੀਂ ਐਕਸਰਸਾਈਜ਼ ਵਗੈਰਾ ਜੇ ਕਰਦੇ ਆ ਤਾਂ ਬੈਟਰ ਆ, ਪਰ ਉਹ ਲੌਂਗ ਟਰਮ ਜਿਹੜੀਆਂ ਇਹ ਚੀਜ਼ਾਂ ਆ ਮੋਨੀਟਰੀ ਵਾਲੀਆਂ ਹੈ ਨਾ, ਉਹ ਥੋੜ੍ਹੀਆਂ ਫਰਕ ਜਿਹੜੀਆਂ ਰਹਿੰਦੀਆਂ। ਸੋ ਸਾਰੇ ਇਹਨਾਂ ਮਸਲਿਆਂ ਦੇ ਉੱਤੇ ਆਪਾਂ ਜਿਹੜੀ ਉਹ ਗੱਲਬਾਤ ਚਰਚਾ ਜਿਹੜੀ ਉਹ ਕਰਨੀ ਆ। ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰਕੇ ਆਪਣੀ ਰਾਏ ਜਿਹੜੀ ਆ, ਆਪਣੇ ਟਿਪਸ ਜਿਹੜੇ ਆ ਉਹ ਤੁਸੀਂ ਸ਼ੇਅਰ ਕਰ ਸਕਦੇ ਹੋ। ਨੰਬਰ 408 272 52 100 ਦੇ ਉੱਤੇ 4082725200। ਕਈ ਵਾਰੀ ਤੁਹਾਨੂੰ ਰਾਤੇ ਬਰਾਤੇ ਜਿਹੜੀ ਉਹ ਡਰਾਈਵ ਕਰਨੀ ਪੈਂਦੀ ਆ। ਸਾਰੇ ਹਾਂਜੀ, ਜਾਣੇ ਬਿਲਕੁਲ। ਦੇਖਦੇ ਆ, ਸਾਰੇ ਜਾਣੇ ਇਹੀ ਕਹਿੰਦੇ ਆ ਵੀ ਟਰੱਕਰ ਤਾਂ ਆਉਂਦੇ ਨੇ ਵੀ ਜਿਹੜੇ ਇੰਨੀ ਰਾਤ ਨੂੰ ਇੰਨਾ ਲੰਮੇ ਸਮੇਂ ਦੇ ਲਈ ਡਰਾਈਵ ਕਰ ਸਕਦੇ ਨੇ, ਲਗਾਤਾਰ ਡਰਾਈਵ ਜਿਹੜੇ ਉਹ ਕਰ ਰਹੇ ਨੇ, ਵੀ ਪਤਾ ਨਹੀਂ ਕਿਹੜੀ ਚੀਜ਼ ਆ। ਫਿਰ ਕਈ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਜੁੜ ਜਾਂਦੀਆਂ, ਕੁਛ ਚੰਗੀਆਂ ਤੇ ਕੁਛ ਮਾੜੀਆਂ। ਸੋ ਹੂੰ। ਉਹ ਚੀਜ਼ਾਂ ਦਾ ਜਿਹੜਾ ਉਹ ਜ਼ਰੂਰ ਜਿਹੜੇ ਸਾਡੇ ਟਰੱਕਰਸ ਆ ਉਹ ਸ਼ੇਅਰ ਕਰ ਸਕਦੇ ਆ ਵੀ ਜਦੋਂ ਤੁਸੀਂ ਲੌਂਗ ਟਰਮ ਦੇ ਲਈ ਡਰਾਈਵ ਕਰਦੇ ਆ ਤਾਂ ਤੁਸੀਂ ਕਿਹੜੇ ਜਿਹੜੀਆਂ ਚੀਜ਼ਾਂ ਨੂੰ ਉਹ ਵਰਤੋਂ ਕਰਦੇ ਆ। ਬਹੁਤ ਸਾਰੇ ਸਾਡੇ ਸਰੋਤੇ ਆ, ਉਹ ਜਦੋਂ ਮਿਲਦੇ ਨੇ, ਦਰਸ਼ਕ ਜਿਹੜੇ ਮਿਲਦੇ ਨੇ, ਤਾਂ ਉਹ ਕਹਿੰਦੇ ਵੀ ਭਾਈ ਆਪਾਂ ਤਾਂ ਚਲੋ ਲਾਈਟ ਵੇਟ ਜਿਹੜਾ ਉਹ ਖਾਣਾ ਚਾਹੀਦਾ। ਸਭ ਤੋਂ ਪਹਿਲੀ ਗੱਲ ਕਹਿੰਦੇ ਇਹ ਆ ਜੀ। ਵੀ ਫਿਰ ਜ਼ੋਰ ਜਿਹੜਾ ਉਹ ਨਾ ਪਵੇ,
ਨੀਂਦ ਹੂੰ, ਵਗੈਰਾ ਜਿਹੜੀ ਉਹ ਨਾ ਆਵੇ। ਸੋ ਉਹ ਸਾਰੀਆਂ ਚੀਜ਼ਾਂ ਆ। ਤੇ ਬਾਕੀ ਜਿਹੜਾ ਸਿਹਤ ਦਾ ਧਿਆਨ ਰੱਖਣ ਦੇ ਲਈ ਤੁਸੀਂ ਕੀ ਜਿਹੜਾ ਉਹ ਕਰ ਰਹੇ ਆ, ਕਿਉਂਕਿ ਇਹ ਇੱਕ ਚੀਜ਼ ਬੜੀ ਕਾਮਨ ਆਖੀ ਜਾਂਦੀ ਯਾਰ ਸਾਡੇ ਕੋਲ ਤਾਂ ਸਮਾਂ ਨਹੀਂ, ਹਾਂਜੀ, ਐਕਸਰਸਾਈਜ਼ ਕਰਨ ਦਾ ਜਿਹੜਾ ਉਹ ਵਕਤ ਨਹੀਂ ਮਿਲਦਾ ਵੀ ਹੂੰ, ਅਸੀਂ ਕੀ ਜਿਹੜਾ ਉਹ ਕਰੀਏ, ਕਦੋਂ ਐਕਸਰਸਾਈਜ਼ ਜਿਹੜੀ ਉਹ ਕਰ ਲਈਏ ਵੀ ਜੀ, ਤਾਂ ਹੀ ਜਿਹੜੀ ਸਾਡੀ ਸਿਹਤ ਆ ਉਹ ਖਰਾਬ ਹੁੰਦੀ ਜਾਂਦੀ ਆ। ਕਈ ਦਿਨਾਂ ਦਾ ਪੁਰਾਣਾ ਫੂਡ ਜਿਹੜਾ ਉਹ ਖਾਣਾ ਪੈਂਦਾ ਜਿਹੜਾ ਨਾਲ ਲੈ ਕੇ ਗਏ ਹੁੰਦੇ ਆ। ਹਾਂਜੀ, ਉਹਦਾ ਅਸਰ ਜਿਹੜਾ ਉਹ ਬਦਲ ਜਾਂਦਾ ਆ। ਫਿਰ ਰਾਤੇ ਬਰਾਤੇ ਜਾਂ ਜਦੋਂ ਵੀ ਆ ਕੋਈ ਚੀਜ਼ ਨਾ ਹੋਵੇ ਨਾਲ, ਘਰ ਦੀ ਚੀਜ਼ ਨਾ ਹੋਵੇ ਬਣਾਈ ਹੋਈ ਖਾਣ ਵਾਲੀ, ਤਾਂ ਫਿਰ ਫਾਸਟ ਫੂਡ ਦਾ ਸਹਾਰਾ ਜਿਹੜਾ ਉਹ ਲੈਣਾ ਪੈਂਦਾ ਆ। ਤੇ ਉੱਦਾਂ ਹੋਣ ਦੇ ਨਾਲ ਪ੍ਰਵੀਨ ਫਿਰ ਆਬਵੀਅਸਲੀ ਉਹ ਬਹੁਤ ਭੈੜਾ ਅਸਰ ਜਿਹੜਾ ਉਹ ਕਰਦਾ ਆ ਵੀ ਸਰੀਰ ਦੇ ਵਿੱਚ ਮੋਟਾਪਾ, ਸਰੀਰ ਦੇ ਵਿੱਚ ਜਿਹੜੀ ਆ ਉਹ ਕਸਰਤ ਦੀ ਘਾਟ ਤੇ ਇਦਾਂ ਦੇ ਫੂਡ ਖਾਣਾ ਜਿਸ ਨੂੰ ਹਜਮ ਕਰਨਾ ਬੈਠੇ ਬੈਠਿਆਂ ਬੜਾ ਔਖਾ ਹੁੰਦਾ ਆ। ਉਹ ਹੂੰ, ਓਵਰਆਲ ਲੌਂਗ ਟਰਮ ਇਫੈਕਟ ਜਿਹੜੀ ਉਹ ਬਹੁਤ ਬੈਡ ਜਿਹੜੀ ਉਹ ਛੱਡ ਜਾਂਦਾ ਆ। ਸੋ ਸਿਹਤ ਦਾ ਤੇ ਟਰੱਕਰਸ ਦਾ ਗੂੜਾ ਸੁਮੇਲ ਆ। ਸੋ ਜ਼ਰੂਰ ਜਿਹੜੇ ਟਰੱਕਰਸ ਆ ਉਹ ਸਾਨੂੰ ਕਾਲ ਕਰਕੇ ਇਸ ਪ੍ਰਤੀ ਆਪਣੀਆਂ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰ ਸਕਦੇ ਆ। ਨੰਬਰ ਹੈ 408 272 52 100 ਦੇ ਉੱਤੇ। ਹਾਂਜੀ ਬਿਲਕੁਲ, ਇੱਕ ਗੱਲ ਤਾਂ ਹੈਗੀ ਹੈ ਰਾਜਕਨਵੀਰ ਸਿੰਘ ਜੀ ਵੀ ਜਿਹੜੀ ਤੁਸੀਂ ਜੋ ਵੀ ਤੁਸੀਂ ਡਾਇਟ ਲੈਂਦੇ ਆ, ਤੁਸੀਂ ਖਾਣਾ ਖਾਂਦੇ ਆ, ਉਹ ਜਿੰਨਾ ਭਾਰਾ ਮਤਲਬ ਜੇ ਆਮ ਭਾਸ਼ਾ ਦੇ ਵਿੱਚ ਸਮਝ ਗਏ ਜਿੰਨਾ ਹੈਵੀ ਆ ਉਹ, ਮਤਲਬ ਉਹਦੇ 'ਚ ਪ੍ਰੋਟੀਨ ਜ਼ਿਆਦਾ ਹੈ ਜਾਂ ਉਹਦੇ 'ਚ ਕਾਰਬੋਹਾਈਡਰੇਟਸ ਜ਼ਿਆਦਾ ਹੈ, ਮਤਲਬ ਖਾਣੇ ਦੇ ਵਿੱਚ ਤੁਸੀਂ ਕੌਲੀ ਦਹੀਂ ਦੀ ਭਰ ਲਈ ਤੇ ਉੱਤੋਂ ਮੱਖਣੀ ਠੋਕ ਲਈ ਤੇ ਨਾਲ ਦਹੀਂ ਤੇ ਨਾਲ 2-3 ਗਲਾਸ 2 ਗਲਾਸ ਲੱਸੀ ਦੇ ਪੀ ਲਏ ਤਾਂ ਹੈਵੀ ਹੋ ਗਿਆ ਕੰਮ। ਤਾਂ ਉਹ ਜਿਹੜਾ ਖਾਣਾ ਰਾਤ ਕੱਢਣੀ ਉਹਦੇ ਨਾਲ ਕਹਿੰਦੇ ਬਹੁਤ ਔਖੀ ਹੈ। ਰਾਤ ਨੂੰ ਉਹ ਖਾਣਾ ਤੰਗ ਕਰਦਾ, ਤੁਹਾਨੂੰ ਮੱਲੋ-ਮੱਲੀ ਨੀਂਦ ਆਉਣ ਲਾ ਦਿੰਦਾ ਹੈ। ਬਜਾਏ ਇਸਦੇ ਜੇ ਤੁਸੀਂ ਕੋਈ ਸੈਲਡ ਵਗੈਰਾ ਲੈਂਦੇ ਹੋ, ਹਲਕਾ ਖਾਂਦੇ ਹੋ, ਘਰ ਜਿੰਨੀ ਲੋੜ ਆ ਉਦੋਂ ਘੱਟ ਖਾਂਦੇ ਹੋ, ਤਾਂ ਇਹ ਤੁਹਾਨੂੰ ਨੀਂਦ ਨਹੀਂ ਆਉਣ ਦਿੰਦਾ। ਆਮ ਹੀ ਆਪਾਂ ਸੁਣਦੇ ਹਾਂ ਨਾ ਭੁੱਖੇ ਢਿੱਡ ਨੀਂਦ ਨਹੀਂ ਆਉਂਦੀ। ਭੁੱਖੇ ਢਿੱਡ ਦਾ ਮਤਲਬ ਰੱਖਣਾ ਇਹ ਨਹੀਂ ਹੁੰਦਾ ਕਿ ਜਮਾਂ ਹੀ ਖਾਲੀ ਰੱਖਣਾ ਢਿੱਡ ਨੂੰ। ਉਹਦਾ ਮਤਲਬ ਇਹ ਕਿ ਤੁਸੀਂ ਉਦੋਂ ਜਿੰਨੀ ਸਰੀਰ ਨੂੰ ਐਨਰਜੀ ਦੀ ਲੋੜ ਆ, ਉਸ ਤੋਂ ਵੀ ਘੱਟ ਦੇ ਰਹੇ ਹੋ ਨਾ, ਮਤਲਬ ਸਰੀਰ ਨੂੰ ਹੋਰ ਐਨਰਜੀ ਚਾਹੀਦੀ ਹੈ। ਇਹਦੇ ਮੁਕਾਬਲਤਨ ਜਿਹੜੀ ਦੂਜੀ ਗੱਲ ਆ, ਉਹ ਇਹ ਹੈ ਕਿ ਜਦੋਂ ਤੁਸੀਂ ਹੈਵੀ ਫੂਡ ਖਾਂਦੇ ਹੋ, ਜਿੰਨਾ ਉਹਦੇ ਵਿੱਚ ਜਿੰਨੀ ਕੈਲੋਰੀਜ਼ ਹੁੰਦੀਆਂ ਨੇ, ਉਹਨਾਂ ਨੂੰ ਬਰਨ ਕਰਨ ਦੇ ਲਈ ਜਾਂ ਉਹਨੂੰ ਡਾਇਜੈਸਟ ਕਰਨ ਦੇ ਲਈ ਤੁਹਾਡਾ ਸਰੀਰ ਓਨੀ ਕੈਲੋਰੀਜ਼ ਓਨਾ ਜ਼ੋਰ ਲਗਾਉਂਦਾ। ਸਿੱਟੇ ਵਜੋਂ ਉਹ ਸੁਸਤੀ ਪ੍ਰੋਡਿਊਸ ਕਰਦਾ, ਮਤਲਬ ਉਹ ਲੇਜ਼ੀ ਤੁਹਾਡੇ ਸਰੀਰ ਨੂੰ ਬਣਾ ਦਿੰਦਾ ਕਿਉਂਕਿ ਤੁਹਾਡੀ ਐਨਰਜੀ ਜਿਹੜੀ ਆ ਉਹ ਉਧਰ ਨੂੰ ਲੱਗ ਰਹੀ ਆ। ਸੋ ਇਸੇ ਕਰਕੇ ਕਈ ਤਰ੍ਹਾਂ ਦੀਆਂ ਮਿੱਥਾਂ ਨੇ, ਕਈ ਕਹਿੰਦੇ ਰਾਤ ਨੂੰ ਦਹੀਂ ਨਾ ਖਾਓ ਫੇਰ ਨੀ ਨੀਂਦ ਆਉਂਦੀ, ਕਈ ਕਹਿੰਦੇ ਗਰਮ ਦੁੱਧ ਪੀ ਲਓ, ਨੀਂਦ ਫੇਰ ਵੀ ਨਹੀਂ ਆਉਂਦੀ। ਆਪਣੇ ਪੰਜਾਬੀ ਸੁਭਾਅ ਦੇ ਵਿੱਚ ਆਪਾਂ ਦੇਖਿਆ ਗਰਮ ਦੁੱਧ ਪੀ ਕੇ ਸਾਰੇ ਸੌਂਦੇ ਆ, ਹੂੰ, ਪਰ ਹੂੰ, ਕਈ ਹੂੰ। ਬੰਦਿਆਂ ਦਾ ਤਰਕ ਆ। ਹੁਣ ਦੇਖਦੇ ਆ ਕਿ ਸਾਡੇ ਨਾਲ ਕੁਝ ਕਾਲਰਸ ਵੀ ਜੁੜੇ ਨੇ, ਉਹਨਾਂ ਦੀ ਰਾਏ ਨੂੰ ਵੀ ਪ੍ਰੋਗਰਾਮ ਦੇ ਵਿੱਚ ਜ਼ਰੂਰ। ਸ਼ਾਮਲ ਕਰਦੇ ਨੇ। ਸ਼ੁਰੂਆਤ ਕਰਦੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ ਜੀ, ਆਪਣੀ ਗੱਲ ਰੱਖ ਸਕਦੇ ਹੋ। ਜੀ, ਸਤਿ ਸ਼੍ਰੀ ਅਕਾਲ ਜੀ ਰਾਜਕਨਵੀਰ ਸਿੰਘ ਜੀ ਤੇ ਪ੍ਰਵੀਨ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੇ ਜੀ। ਬਹੁਤ ਵਧੀਆ ਤੁਸੀਂ ਪ੍ਰੋਗਰਾਮ ਲੈ ਕੇ ਆਏ ਆ ਟਰੱਕਰ ਦੇ ਫੂਡ ਦੇ ਲਈ। ਜੀ, ਇਹਦੇ ਨਾਲ ਇੱਕ ਜ਼ਰੂਰ ਆਪਾਂ ਕੁਐਸਚਨ ਵੀ ਪੁੱਛਾਂਗੇ। ਰਾਜਕਰਨ ਨੂੰ ਤਾਂ ਯਾਦ ਹੈ ਕੁਛ ਸਾਲ ਪਹਿਲਾਂ ਆਪਣੇ ਟਰੱਕਰ ਨੇ ਪ੍ਰੋਟੈਸਟ ਵੀ ਕੀਤੇ ਸੀ ਵੀ ਜਿਹੜੇ ਇੰਡੀਅਨ ਜਿਹੜੇ ਢਾਬੇ ਆ ਜਾਂ ਹੂੰ, ਹੂੰ। ਇੰਡੀਅਨ ਰੈਸਟੋਰੈਂਟ ਆ ਜਿਹੜੇ ਹਾਈਵੇਜ਼ ਦੇ ਉੱਤੇ ਆ, ਹਾਂਜੀ। ਉਹਨਾਂ ਦਾ ਬਾਈਕਾਟ ਵੀ ਹੋਇਆ ਸੀ ਹਨਾ ਉਸ ਟਾਈਮ ਦੇ ਉੱਤੇ ਵੀ ਜੀ ਫੂਡ ਨਹੀਂ ਵਧੀਆ ਹੁੰਦਾ, ਤਾਜ਼ਾ ਨਹੀਂ ਹੁੰਦਾ, ਹੂੰ, ਹੂੰ। ਰੈਸਟਰੂਮ ਖਰਾਬ ਹੁੰਦੇ ਆ। ਉਹਦੇ ਬਾਰੇ ਵੀ ਜੇ ਟਰੱਕਰ ਦਾ ਜ਼ਰੂਰ ਅਪਡੇਟ ਦੱਸਿਓ ਵੀ ਉਹ ਤੋਂ ਬਾਅਦ ਫਿਰ ਮਾਮਲਾ ਰਫਾ ਦਫਾ ਹੋ ਗਿਆ ਸੀ ਵੀ ਹੁਣ ਅੱਜ ਦੀ ਸਿਚੁਏਸ਼ਨ ਕੀ ਆ। ਜੀ, ਤੇ ਬਾਕੀ ਜਿਹੜੇ ਟਰੱਕਰਸ ਨੂੰ ਮੈਂ ਜ਼ਰੂਰ ਕਹੂੰਗਾ, ਬਹੁਤ ਸਾਰੇ ਆਪਣੇ ਟਰੱਕਰਸ ਪ੍ਰੋਡਿਊਸ ਚੱਕਦੇ ਆ ਸਲੀਨਸ ਤੋਂ ਜਾਂ ਹੋਰ, ਕਹਿੰਦੇ ਵੀ ਸਭ ਤੋਂ ਜ਼ਿਆਦਾ ਉਹ ਹੀ ਤੁਹਾਨੂੰ ਜਿਹੜਾ ਖਾਣਾ ਚਾਹੀਦਾ ਹੈਗਾ, ਚਾਹੇ ਉਹ ਕੇਲੇ ਹੋਣ, ਔਰੇਂਜ ਹੋਣ, ਐਪਲ ਹੋਣ, ਹਰੀਆਂ ਕੈਰੇਟ, ਸਬਜ਼ੀਆਂ। ਚੈਰੀਜ਼, ਹਨਾ, ਹਾਂਜੀ, ਹਾਂਜੀ। ਹੂੰ। ਸਨੈਪੀਆਜ਼, ਰੈਡਿਸ਼ਿਜ਼, ਸਟ੍ਰਾਬੇਰੀਜ਼। ਸੋ ਹੂੰ, ਇਦਾਂ ਦਾ ਕਿਉਂਕਿ ਨਾਲੇ ਨੂੰ ਤੁਸੀਂ ਚੱਕ ਕੇ ਲਿਜਾਂਦੇ ਆ, ਹੂੰ। ਧੋਨੇ ਦੂਜੀ ਜਗ੍ਹਾ ਵੀ ਪਹੁੰਚਾਉਂਦੇ ਆ, ਪਰ ਇਹ ਜਿਹੜੀ ਸਿਹਤ ਦੇ ਲਈ ਕਹਿੰਦੇ ਵੀ ਬਹੁਤ ਗੁੱਡ ਹੈਗੇ ਆ। ਸੋ ਇਹ ਟਰੱਕਰਸ ਨੂੰ ਵੈਜੀਟੇਬਲ, ਫਰੂਟਸ, ਇਹ ਚੀਜ਼ਾਂ ਜ਼ਰੂਰ ਖਾਣੀਆਂ ਚਾਹੀਦੀਆਂ ਹੈਗੀਆਂ। ਜੀ, ਨਹੀਂ ਬਿਲਕੁਲ ਹਰਜੋਤ ਸਿੰਘ ਜੀ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਆ। ਤੇ ਇਹ ਵੀ ਜਿਹੜਾ ਜ਼ਰੂਰ ਚੀਜ਼ ਨਾਲ ਦੇ ਨਾਲ ਚਾਹੀਦੀ ਹੈ ਵੀ ਜਦੋਂ ਡਰਾਈਵ ਕਰਕੇ ਹਟਦੇ ਨੇ, ਕਿਤੇ ਕੋਈ ਸੈਰ ਦਾ ਪ੍ਰਬੰਧ ਹੋਵੇ, ਕਿਤੇ ਕੋਈ ਐਕਸਰਸਾਈਜ਼ ਦਾ ਪ੍ਰਬੰਧ ਹੋਵੇ, ਵਰਜਿਸ਼ ਦਾ ਜਿਹੜਾ ਉਹ ਪ੍ਰਬੰਧ ਹੋਵੇ, ਤਾਂ ਹਾਂਜੀ, ਹਾਂ। ਉਹਦੇ ਨਾਲ ਬੈਟਰ ਰਹਿੰਦਾ ਕਿਉਂਕਿ ਲੌਂਗ ਟਰਮ ਜਿਹੜਾ ਵੀ ਕੋਈ ਜਾਣਾ ਇਸ ਦੇ ਵਿੱਚ ਲੌਂਗ ਟਰਮ ਦੇ ਲਈ ਆਉਂਦਾ ਆ।
ਜਿਹਨੇ ਡਰਾਈਵ ਕਰਨਾ ਆ, ਉਹ ਫਿਰ ਅਨਹੈਲਦੀ ਵਾਲੀ ਗੱਲ ਜ਼ਿਆਦਾ ਲੰਮਾ ਸਮਾਂ ਨਹੀਂ ਜਿਹੜੀ ਉਹ ਚੱਲ ਸਕਦੀ। ਤੁਸੀਂ ਕੁਛ ਸਮਾਂ ਤਾਂ ਆਪਣੇ ਸਰੀਰ ਦੇ ਉੱਤੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਪਾਈ ਜਾਓਗੇ, ਫਿਰ ਕੋਲੈਸਟਰੋਲ ਦੀ ਆ ਜਾਊਗੀ, ਬੀਪੀ ਦੀ ਪ੍ਰੋਬਲਮ ਆ ਜਾਊਗੀ, ਫਿਰ ਤੁਹਾਨੂੰ ਦਵਾਈਆਂ ਖਾਣੀਆਂ ਪੈਣਗੀਆਂ, ਹੋਰ ਕਈ ਕੁਛ ਜਿਹੜੀਆਂ ਅਲਾਮਤਾਂ ਜਿਹੜੇ ਤੁਹਾਡੇ ਸਰੀਰ ਫਿਰ ਨੂੰ ਕਮਾਈ ਉੱਧਰ ਚੱਲ ਜਾਂਦੀ। ਹਾਂ, ਕਮਾਈ ਤਾਂ ਚਲੋ ਜਾਣੀ ਹੋਈ ਜਾਣੀ ਆ, ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ, ਹਨਾ? ਵੀ ਹਾਂਜੀ। ਜਿੱਦਾਂ ਉਹ ਗੱਲ ਹੈਗੀ ਹੋਈ, ਉਹਦੇ ਵਿੱਚ ਕੋਈ ਦੋ ਰਾਵਾ ਨਹੀਂ ਵੀ ਭਾਈ, ਜਿਹੜਾ ਜੇ ਸਿਹਤ ਤੁਹਾਡੀ ਠੀਕ ਆ, ਜਾਨ ਹੈ ਤਾਂ ਜਹਾਨ ਹੈ। ਜੇ ਤੁਸੀਂ ਜੀ। ਮੰਜੇ ਤੇ ਹੀ ਪਏ ਰਹਿ ਕੇ ਬਾਅਦ ਦੇ ਵਿੱਚ ਜਦੋਂ ਰਿਟਾਇਰ ਹੋਣਾ ਹੈ, ਜਦੋਂ ਇੰਜੋਏ ਕਰਨਾ ਕਹਿੰਦੇ ਹੁੰਦੇ ਆ, ਤਾਂ ਫਿਰ ਉਹ ਕਮਾਈ ਦਾ ਵੀ ਤੁਸੀਂ ਕੀ ਕਰੋਗੇ? ਵੀ ਉਹ ਕਮਾਈ ਵੀ ਲਾ ਤੁਸੀਂ ਉੱਧਰ ਨੂੰ ਲੈਣੀ ਆ, ਤੇ ਬਾਅਦ ਦੇ ਹਾਂਜੀ। ਵਿੱਚ ਸਿਹਤ ਦਾ ਜਿਹੜਾ ਤੁਹਾਡਾ ਕੋਈ ਬਹੁਤਾ ਪ੍ਰਬੰਧ ਵੀ ਜਿਹੜਾ ਉਹ ਠੀਕ ਨਹੀਂ ਜਿਹੜਾ ਉਹ ਰਹਿਣਾ, ਤੇ ਫਿਰ ਅਖੀਰਲੇ ਮੌਕੇ ਚੀਜ਼ਾਂ ਜਦੋਂ ਹੱਦੋਂ ਬਾਹਰ ਨਿਕਲ ਜਾਂਦੀਆਂ ਆ, ਤੇ ਫਿਰ ਉਸ ਨੂੰ ਕੰਟਰੋਲ ਕਰਨਾ ਫਿਰ ਕਾਫੀ ਮੁਸ਼ਕਲ ਹੋ ਜਾਂਦਾ। ਸੋ ਜ਼ਰੂਰ ਆਪਣੇ ਬਿਲਕੁਲ ਰਾਜ, ਮੈਂ ਖੁਦ ਵੀ ਹੁਣ ਕਈ ਵਾਰੀ ਆਉਂਦਾ ਰਹਿੰਦਾ ਫ੍ਰਿਜ਼ਨੋ ਨੂੰ, ਇੱਥੋਂ ਬੇਰੀਏ ਤੋਂ ਜਾਂ ਜੀ। ਸੈਕਰਾਮੈਂਟੋ ਜਾਂਦੇ ਆ, ਕਈ ਵਾਰੀ ਆਪਾਂ ਟਰੱਕ ਹਾਂਜੀ। ਸਟਾਪ ਤੇ ਖੜਦੇ, ਮੈਂ ਦੇਖੇ ਕਈ ਵਾਰੀ ਲੋਕ ਆਪਣੇ ਜਿਹੜੇ ਟਰੱਕਰ, ਕਈ ਇੱਕ ਦੋ ਵਾਰੀ ਤਾਂ ਮੈਂ ਭੈਣਾਂ ਵੀ ਦੇਖੀਆਂ, ਟਰੱਕਰ ਸੈਰ ਕਰਦੇ ਆ ਸ਼ਾਮ ਨੂੰ, ਕੋਈ ਪਾਠ ਕਰਦਾ ਤੁਰਿਆ ਜਾਂਦਾ, ਤੇ ਸੋ ਕਰਦੇ ਹੈਗੇ ਆ, ਇਹ ਬਿਲਕੁਲ ਸਹੀ ਆ, ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈਗੀ ਆ। ਜੀ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਜੀ। ਧੰਨਵਾਦ ਜੀ, ਜੀ। ਸਤਿ ਸ਼੍ਰੀ ਅਕਾਲ ਜੀ, ਸਾਡੇ ਅਗਲੇ ਕਾਲਰ ਨੇ ਜੀ ਜਸਪਾਲ ਸਿੰਘ। ਸਤਿ ਸ਼੍ਰੀ ਅਕਾਲ ਜਸਪਾਲ ਜੀ, ਤੁਸੀਂ ਆਉਣੇ ਹੋ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਟਰੱਕਰ ਵੀਰਾਂ ਨੂੰ, ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇੰਡੀਆ ਦੇ ਵਿੱਚ ਡਰਾਈਵਰੀ ਬਥੇਰੀ ਕੀਤੀ, ਪਰ ਇੱਥੇ ਆ ਕੇ ਲਾਇਸੈਂਸ ਲੈ ਲਿਆ, ਪਰ ਚਲਾਇਆ ਨਹੀਂ ਟਰੱਕ। ਅੱਛਾ ਜੀ। ਜਿਹੜਾ ਮੇਰਾ ਉੱਥੋਂ ਦਾ ਐਕਸਪੀਰੀਅੰਸ ਆ ਉਹ ਇਹ ਹੈਗਾ ਵੀ ਮੇਰੀ ਸਿਹਤ, ਜਿਵੇਂ ਅੱਜ ਤੋਂ ਮੈਂ 80 ਚ ਆਇਆ ਸੀ ਇੱਥੇ, ਠੀਕ ਹੈ ਜੀ। ਤੇ ਮੈਂ ਉੱਥੇ ਜਿਹੜਾ ਨਾਪ ਦੇ ਗਿਆ ਸੀ, ਅੱਜ ਵੀ ਮੇਰੇ ਉਹੀ ਆਉਂਦਾ। ਵਾਹ ਵਾਹ ਜੀ ਵਾਹ, ਤਾਂ ਤਕੜੇ ਹੋ ਤੁਸੀਂ। ਹਾਂ, ਫਿਰ ਤਾਂ ਬਹੁਤ ਤੇ ਤਕੜੇ ਅੱਜ ਵੀ ਤੁਸੀਂ। ਕੱਪੜੇ ਉੱਥੋਂ ਬਣ ਕੇ ਆਉਂਦਾ, ਪੱਕਾ ਹੀ ਐਡਰੈਸ ਉੱਤੇ ਪੱਕਾ ਹੀ ਆਪਣਾ ਦਿੱਤਾ ਹੈ ਨਾਪ। ਇਹ ਹੈਗਾ ਵੀ ਤੁਹਾਡੀ ਜਿਹੜੀ ਟਾਈਮਿੰਗ, ਤੁਹਾਡਾ ਜਿਹੜਾ ਵਾ ਵੱਜਣਾ ਹੀ ਹੋਣਾ ਚਾਹੀਦਾ ਵਾ ਰੋਟੀ ਪਾਣੀ ਖਾਣ ਦਾ। ਜੀ। ਅੱਛਾ, ਮਤਲਬ ਸਭ ਤੋਂ ਸਮੇਂ ਵੱਡੀ ਸਿਰ ਚੀਜ਼ ਖਾਓ। ਮੇਰੀ ਆ। ਮੈਂ ਹੂੰ, ਉੱਥੇ ਵੀ ਦੁਪਹਿਰ ਦਾ ਖਾਣਾ 1 ਵਜੇ ਤੋਂ 2 ਵਜੇ ਦੇ ਵਿੱਚ ਖਾਂਦਾ ਸੀ, ਠੀਕ ਹੈ। ਤੇ ਰਾਤ ਦਾ ਖਾਣਾ 8 ਵਜੇ ਤੋਂ 9 ਵਜੇ ਦੇ ਵਿੱਚ ਉੱਥੇ ਖਾਂਦਾ ਸੀ। ਇੱਥੇ ਤਕਰੀਬਨ 7:30 ਵਜੇ ਤੋਂ ਪਹਿਲਾਂ ਖਾ ਲਈਦਾ। ਠੀਕ ਹੈ। ਗੁੱਡ। ਹਾਂ, ਇਹ ਤੁਹਾਡੇ ਜਿਹੜੀ ਪੱਕੀ ਟਾਈਮਿੰਗ ਹੋਣੀ ਚਾਹੀਦੀ। ਬਾਕੀ ਟਰੱਕਾਂ ਵਾਲੇ ਕਿਉਂ ਫਿੱਟ ਰਹਿੰਦੇ ਆ, ਜਦੋਂ ਆਪਾਂ ਘਰੇ ਬੈਠੇ ਹੁੰਦੇ ਹਾਂ ਜੀ, ਆਪਾਂ 100 ਗੱਲ ਜੇ ਹੋਰ ਨਾ, ਆਹ ਬਣਾ ਲਓ ਚਾਹ, ਆਹ ਬਣਾ ਲਓ, ਆਹ ਚੀਜ਼ ਖਾ ਲਈਏ। ਉਹ ਘਰੇ ਬੈਠਿਆ ਥੋੜਾ ਜਿਹਾ ਆਲਮ ਗਲਮ ਇੱਧਰ ਜਾਣੀ ਬੇਟਾਈਮਾ ਖਾਧਾ ਜਾਂਦਾ। ਜਦੋਂ ਟਰੱਕ ਵਾਲੇ ਵੀ ਟਰੱਕ ਚਲਾਉਂਦੇ ਆ, ਕੰਮ 'ਚ ਲੱਗੇ ਹੁੰਦੇ ਆ, ਫਿਰ ਇਹਨਾਂ ਚੀਜ਼ਾਂ ਤੋਂ ਬਚੇ ਰਹਿੰਦੇ, ਇਸ ਕਰਕੇ ਫਿੱਟ ਪੂਰੇ ਰਹਿੰਦੇ ਆ। ਜੀ ਠੀਕ ਹਾਂਜੀ, ਹੈ। ਬਸ ਇੱਕੋ ਹੀ ਗੱਲ ਆ ਮੇਰੀ ਕਹਿਣ ਦੀ, ਵੀ ਹਰ ਇੱਕ ਨੂੰ ਆਪਣੀ ਰੋਟੀ ਵਾਸਤੇ ਕੰਮ ਕਰਦਾ। ਰੋਟੀ ਵਾਲਾ ਜਿਹੜਾ ਟਾਈਮ ਆ ਤੁਹਾਡਾ, ਉਹ ਪੂਰਾ ਵੱਜਣਾ ਹੋਣਾ ਚਾਹੀਦਾ। ਠੀਕ ਹੈ ਜੀ, ਖਾਣਾ ਟਾਈਮ ਸਿਰ ਖਾਓ ਤਾਂ ਸਰੀਰ ਫਿੱਟ ਰਹਿੰਦਾ। ਜੀ ਬਿਲਕੁਲ ਜੀ, ਬਿਲਕੁਲ ਇੱਕੋ ਹੀ ਟਾਈਮ ਹੋਣਾ ਚਾਹੀਦਾ, ਅੱਗੋਂ ਪਿੱਛੋਂ ਕੁਛ ਨਾ ਖਾਓ, ਕੋਈ ਗੱਲ। ਜ਼ਬਾਨ ਤੇ ਲਗਾਮ ਨਾ ਦੋਹਰਾ ਫਾਇਦਾ ਕਰਦਾ, ਇੱਕ ਬੋਲਣ ਲੱਗਿਆ ਤੇ ਇੱਕ ਖਾਣ ਲੱਗਿਆ। ਜੀ ਸਹੀ। ਹਾਂਜੀ, ਕਈ ਪੰਗਿਆਂ ਤੋਂ ਛਡਾਉਂਦਾ ਹੈ। ਇਹ ਮੇਰਾ ਖੁਦ ਦਾ ਤਜਰਬਾ ਵਾ। ਮੇਰਾ ਸਰੀਰ ਯਾਨੀ ਉੱਥੇ ਹੀ ਆ। ਠੀਕ, ਵੈਰੀ ਗੁੱਡ ਜੀ, ਬਹੁਤ ਵਧੀਆ। ਥੈਂਕ ਯੂ ਜਸਪਾਲ ਜੀ, ਥੈਂਕ ਯੂ ਜੀ, ਥੈਂਕ ਯੂ। ਮਿਹਰਬਾਨੀ। ਅਗਲੇ ਕਾਲਰ ਨੇ ਜੀ ਅਮਰਜੀਤ ਸਿੰਘ। ਸਤਿ ਸ਼੍ਰੀ ਅਕਾਲ ਅਮਰਜੀਤ ਜੀ, ਤੁਸੀਂ ਆਉਣੇ ਹੋ ਜੀ। ਸਤਿ ਸ੍ਰੀ ਅਕਾਲ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦਾ, ਤੇ ਨਾਲ ਸਰੋਤਿਆਂ ਦਾ ਵੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੜਾ ਵਧੀਆ ਟੌਪਿਕ ਲੈ ਕੇ ਆਇਆ ਜੀ ਭਾਜੀ। ਆਪਣੀ ਕਮਿਊਨਿਟੀ ਦੇ ਵਿੱਚ ਨਾ ਬਲੂ ਕਾਲਰ ਜਿਹੜਾ ਆਪਣਾ ਆਪਾਂ ਕੰਮ ਕਰਦੇ ਹਾਂ, ਉਹਦੇ 'ਚ ਟਰੱਕ ਡਰਾਈਵਿੰਗ ਜਿਹੜਾ ਮੋਸਟ ਪਾਰਟ ਆ ਆਪਣਾ, ਤੇ ਹੈਲਥ ਜਿਹੜਾ ਇੱਕ ਬਹੁਤ ਵਧੀਆ ਇਸ਼ੂ ਲੈ ਕੇ ਅੱਜ ਤੁਸੀਂ ਲੈ ਕੇ ਆਓ। ਇਹਦੇ ਵਾਸਤੇ ਆਪਾਂ ਜਾਣਾ ਬੜੀ ਅਣਗਹਿਲੀ ਕਰ ਜਾਂਦੇ ਆ, ਤੇ ਇਹਦੇ ਕਰਕੇ ਡਿਸਟ੍ਰੈਸ ਬਹੁਤ ਵੱਧਦੀ ਆ। ਤੇ ਜਿਹੜੇ ਟਰੱਕਰਸ ਦੀ ਹੈਲਥ ਦਾ ਨਾ, ਇਹ ਇੱਟ ਤੇ ਕੁੱਤੇ ਵਾਲਾ ਪਿਆਰ ਹੈ, ਜਾਂ ਪੈਸੇ ਕਮਾ ਲਓ ਜਾਂ ਫਿਰ ਤੁਸੀਂ ਸਿਹਤ ਬਣਾ ਲਓ। ਹਾਂਜੀ। ਨਹੀਂ, ਏਦਾਂ ਦੀ ਨਾ ਗੱਲ, ਅਸੀਂ ਕਈ ਨਿੱਜੀ ਤੌਰ ਤੇ ਸਾਡੇ ਦੋਸਤ ਨੇ, ਉਹ ਬੜੇ ਵਧੀਆ ਨੇ ਹੈਲਥ ਉਹਨਾਂ ਦੀ, 40-45 ਸਾਲ ਉਮਰ ਹੈ, 10-15 ਸਾਲ ਉਹਨਾਂ ਨੂੰ ਟਰੱਕ ਚਲਾਉਂਦਿਆਂ ਨੂੰ ਹੋ ਗਏ, ਪਰ ਉਹ ਫਿੱਟ ਨੇ। ਜੀ ਟਾਈਮ ਕੱਢਦੇ ਨੇ ਬਾਹਰੋਂ। ਬਸ ਉਹ ਉਸੇ ਗੱਲ ਤੇ ਮੈਂ ਆ ਰਿਹਾ ਸੀਗਾ। ਹੁਣ ਇੱਕ ਸਾਡੇ ਸੱਜਣ ਜੀ ਹੈਗੇ, ਉਹ ਬਹੁਤ ਸਿਆਣੀ ਗੱਲ ਕਰ ਦਿੰਦੇ ਆ। ਕਹਿੰਦਾ ਅਮਰਜੀਤ, ਕਹਿੰਦਾ ਅਸੀਂ ਜਿਹੜਾ ਸੌਖੇ ਥਾਂ ਆ ਗਏ ਆ, ਤੇ ਇੱਥੇ ਜਿਹੜਾ ਰਾਜ ਭੋਗ ਹੈ ਸਾਡੇ ਵਾਸਤੇ। ਕਹਿੰਦਾ ਰਾਜਿਆਂ ਵਾਸਤੇ ਜਿਹੜਾ 7-7 ਖਾਣਾ ਬਣਦਾ ਸੀਗਾ, ਤੇ ਉਹਨੂੰ ਰਾਜ ਭੋਗ ਕਹਿੰਦੇ ਸੀ। ਕਹਿੰਦਾ ਇੱਕ ਮੀਲ ਦੇ ਦਾਇਰੇ ਦੇ ਵਿੱਚ ਆਪਾਂ $10 ਦੇ ਵਿੱਚ ਜਿਹੜੀ ਮਰਜ਼ੀ ਚੀਜ਼ ਖਾ ਸਕਦੇ ਆ, ਤੇ ਮੂੰਹ ਨੂੰ ਬੰਨਣਾ ਪੈਂਦਾ। ਸਹੀ ਗੱਲ ਬਦਲਣਾ ਪੈਂਦਾ, ਰੱਬ ਨੇ ਸਿਖਾਲੇ ਤੇ ਕਰ ਦਿੱਤਾ। ਉਹਦੇ ਬਾਅਦ ਕੀ ਹੈ ਕਿ ਜਿਹੜਾ ਇੱਥੋਂ ਦਾ ਅਮਰੀਕਨ ਫਾਸਟ ਫੂਡ ਹੈਗਾ ਵਾ, ਇਹ ਤੁਹਾਨੂੰ ਹੈਲਥੀ ਡਾਈਟ ਨਹੀਂ ਦਿੰਦਾ। ਇਹ ਤੁਹਾਨੂੰ ਆਪਣੇ ਪਿਕ ਐਂਡ ਚੂਜ਼ ਕਰਨਾ ਪੈਂਦਾ। ਬਾਕੀ ਆਪਣੀ ਖੁਰਾਕ ਰਹੀ ਹੈ ਇੰਡੀਆ ਵਾਲੀ, ਪੰਜਾਬ ਵਾਲੀ, ਉਹ ਖੁਰਾਕ ਭਾਰੀ ਹੈ, ਤੇ ਪਰ ਕੰਮ ਇੱਥੇ ਹੌਲੇ ਆ। ਹੁਣ ਮਤਲਬ ਸਟੀਅਰਿੰਗ ਕਿੱਡਾ ਕੁ ਭਾਰਾ ਵਾ। ਪਾਵਰ ਸਟੀਅਰਿੰਗ ਆ, ਕਾਰ ਵਰਗੀ।
ਹਾਂਜੀ ਕਾਰ ਵਰਗੇ ਸਟੀਅਰਿੰਗ ਨੇ। ਉਹਦੇ ਬਾਅਦ ਜਿਹੜਾ ਆਪਾਂ ਆਪਣੇ ਬੰਦਿਆਂ ਨੂੰ ਜ਼ੋਰ ਲਾ ਕੇ ਮਤਲਬ ਪਿੱਛੋਂ ਪੈਸਾ ਪੂਸਾ ਲਾ ਕੇ ਆਏ ਹੁੰਦੇ ਤਾਂ ਕੰਮ ਵੀ ਖਿੱਚ ਕੇ ਕਰਦੇ ਆ। ਕਰਨਾ ਵੀ ਚਾਹੀਦਾ ਹੈ, ਕੋਈ ਮਤਲਬ ਇਹਦੇ 'ਚ ਕਰਨਾ ਪੈਂਦਾ। ਤੇ ਉਹਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰਨਾ। ਤੇ ਜਿਹੜੇ ਬੰਦੇ ਜਿਨ੍ਹਾਂ ਨੂੰ ਪਤਾ ਹੈ ਕਿ ਸਭ ਤੋਂ ਜਿਹੜਾ ਮੁੱਲਾ ਗਹਿਣਾ ਹੈਗਾ ਇੱਕ ਸਮਾਂ ਹੈ, ਤੇ ਸਮੇਂ ਦੇ ਨਾਲ ਸਿਹਤ ਹੈ, ਸਿਹਤ ਦੇ ਨਾਲ ਪੈਸਾ ਹੰਢਾਇਆ ਜਾ ਸਕਦਾ ਹੈ। ਸਹੀ ਗੱਲ ਹੈ, ਬਿਲਕੁਲ। ਤੇ ਜਿਹੜੇ ਬੰਦਿਆਂ ਨੂੰ ਇਹ ਗੱਲਾਂ ਸਮਝ ਆ ਜਾਂਦੀਆਂ ਉਹ ਆਪਣੀ ਸਿਹਤ ਤੇ ਜ਼ਿਆਦਾ ਤਵੱਜੋ ਦਿੰਦੇ ਆ ਤੇ ਸਮਾਂ ਪਰਿਵਾਰ ਦੇ ਵਿੱਚ ਹੰਢਾਉਂਦੇ ਆ। ਪੈਸਾ ਤਾਂ ਚਲੋ ਕੋਈ ਗੱਲ ਨਹੀਂ, ਅਮਰੀਕਾ ਹੈਗਾ ਹੀ, ਇੱਥੇ ਸਾਰੇ ਕੋਲ ਥੋੜਾ ਬਹੁਤਾ ਹੈਗਾ, ਕਿਸੇ ਕੋ ਘੱਟ ਕਿਸੇ ਕੋ ਵੱਧ। ਕਮਾਈ ਜਾਣਾ ਹੈ, ਇੱਥੇ ਕੰਮ ਕਰੀ ਜਾਓਗੇ, ਕਮਾਈ ਜਾਓਗੇ। ਥੈਂਕ ਯੂ ਅਮਰਜੀਤ ਜੀ। ਬਿਲਕੁਲ ਇਹਦੇ ਵਿੱਚ ਇਹ ਆ ਜਾਂਦੀ ਨਾ ਵੀ ਬੰਦਾ ਮੈਂ ਇਹਦੇ ਵਿੱਚ ਹੀ ਐਡ ਕਰਦਾ ਜਾਵਾਂ ਪ੍ਰਵੀਨ ਇਹਨਾਂ ਦੀਆਂ ਗੱਲਾਂ 'ਚ ਵੀ ਬੰਦਾ ਕਹਿੰਦਾ ਵੀ ਜਿੱਦਾਂ ਇਹਨਾਂ ਨੇ ਕਿਹਾ ਵੀ ਕਮਾਈ ਕਰਨੀ ਆ, ਉਹ ਫਿਰ ਨਾ ਕਈ ਵਾਰੀ ਬੰਦੇ ਨੂੰ ਨਾ ਆਪਣਾ ਜਿਹੜਾ ਉਹ ਮਿਸ਼ਨ ਜਿਹਾ ਡਾਲਰਾਂ ਵਾਲਾ ਜ਼ਿਆਦਾ ਮੋਹਰੇ ਆ ਜਾਂਦਾ। ਤੇ ਜਿੱਦਾਂ ਇਹ ਕਿਹਾ ਵੀ ਸਿਹਤ ਤੇ ਸਮਾਂ ਤੇ ਪਰਿਵਾਰ ਉਹ ਆਪਾਂ ਸਾਈਡ ਤੇ ਕਰ ਜਾਂਦੇ ਆ। ਤੇ ਫਿਰ ਭਾਈ ਉਹ ਫਿਰ ਪ੍ਰੋਬਲਮ ਆਉਂਦੀ ਆ, ਕਿਉਂਕਿ ਤੁਸੀਂ ਥੋੜ੍ਹੇ ਸਮੇਂ 'ਚ ਜਦੋਂ ਜ਼ਿਆਦਾ ਪੈਸਾ ਕਮਾਉਣਾ ਤੇ ਓਬਵੀਅਸਲੀ ਸਿਹਤ ਦਾ ਨੁਕਸਾਨ ਉਸ ਦੇ ਵਿੱਚ ਹੋਣਾ ਆ। ਤੇ ਜਦੋਂ ਸਿਹਤ ਦਾ ਨੁਕਸਾਨ ਪਹਿਲਾਂ ਹੀ ਹੋ ਗਿਆ, ਫਿਰ ਬਾਅਦ ਦੇ ਵਿੱਚ ਉਹ ਕਮਾਈ ਤੁਹਾਡੀ ਉੱਥੇ ਹੀ ਲੱਗੀ ਜਾਣੀ ਆ। ਉਹਦੇ ਵਿੱਚ ਤੁਸੀਂ ਖੱਟਣਾ ਉਹਦੇ ਵਿੱਚ ਕੁਛ ਨਹੀਂ ਹੈਗਾ, ਹਨਾ। ਨਾ ਪਰਿਵਾਰ ਨੂੰ, ਨਾ ਬੱਚਿਆਂ ਨੂੰ ਟਾਈਮ। ਟੈਂਪਰੇਰੀ ਵਾਲੀ ਨੂੰ ਪਹਿਲ ਦੇਣ ਲੱਗ ਪੈਂਦਾ, ਪਰਮਾਨੈਂਟ ਵਾਲੀ ਨੂੰ ਪਿੱਛੇ ਹਾਂ, ਕਰ ਐਵੇਂ ਨਹੀਂ ਹੈਲਥ ਇਜ਼ ਵੈਲਥ ਜਿਹੜਾ ਉਹ ਆਖਿਆ ਜਾਂਦਾ। ਇਹ ਗੱਲਾਂ ਤਜਰਬੇ ਚੋਂ ਹੀ ਨਿਕਲੀਆਂ ਨੇ ਸਾਰੀਆਂ। ਬਿਲਕੁਲ ਜੀ, ਬਿਲਕੁਲ। ਸਨੀ ਜੀ, ਸਤਿ ਸ਼੍ਰੀ ਅਕਾਲ। ਸਨੀ ਜੀ, ਔਨ 에ਅਰ ਹੋ ਤੁਸੀਂ। ਸਤਿ ਸ੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ, ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਟੌਪਿਕ ਬਹੁਤ ਵਧੀਆ ਲੈ ਕੇ ਆਏ ਆ ਭਾਜੀ। ਤੁਹਾਡਾ ਰੇਡੀਓ ਸਾਡਾ ਸਾਥੀ ਹੈ ਜੀ, ਸਿੱਧੀ ਜੀ ਗੱਲ ਹੈ। ਥੈਂਕ ਯੂ ਜੀ। ਸਾਨੂੰ ਹੋਰ ਕਿਸੇ ਨੇ ਨਹੀਂ, ਸਾਨੂੰ ਰੇਡੀਓ ਨੇ ਸਾਨੂੰ ਹਰ ਵੇਲੇ ਸਾਥ ਦੇਣਾ ਹੈ। ਜਾਣੀ ਸਾਡਾ ਬਹੁਤ ਬਹੁਤ ਧੰਨਵਾਦ ਕਿ ਜੋ ਤੁਸੀਂ ਸਾਡੇ ਲਈ ਇਹ ਪ੍ਰੋਗਰਾਮ ਲੈ ਕੇ ਆਉਂਦੇ ਹੋ। ਸ਼ੁਕਰੀਆ ਜੀ। ਤੇ ਰਹੀ ਹੁਣ ਗੱਲ ਟੌਪਿਕ ਜਿਹੜੇ ਆਇਆ ਹੈਗਾ ਜੀ ਰੋਟੀ ਪਾਣੀ ਦੀ। ਹਾਂਜੀ। ਰੋਟੀ ਪਾਣੀ ਜੀ ਮੈਂ ਆਪਣੀ ਪਰਸਨਲ ਐਕਸਪੀਰੀਅੰਸ ਦੱਸਦਾ ਹੈਗਾ ਹੈ ਕਿ ਪਹਿਲੀ ਗੱਲ ਮੈਂ ਰੋਟੀ ਹਮੇਸ਼ਾ ਆਪਣੇ ਘਰੋਂ ਲੈ ਕੇ ਜਾਣੀ ਹੈ ਤੇ ਬਾਹਰ ਮੈਂ ਖਾਣਾ ਕੁਛ ਨਹੀਂ। ਈਵਨ ਮੈਂ ਵੈਜੀਟੇਰੀਅਨ ਹੈ ਜੀ। ਮੈਨੂੰ ਕੋਈ ਮੀਟ ਦਾ ਹੱਥ ਲੱਗਿਆ, ਸਾਬੇ ਵੀ ਖਾਣਾ, ਉਹ ਵੀ ਸਾਰੇ ਹੱਥ ਲਾਉਂਦੇ ਆ ਜੀ ਹਰ ਇੱਕ ਚੀਜ਼ ਨੂੰ ਉਹ ਜੀ। ਤੇ ਮੈਂ ਖਾਂਦਾ ਹੀ ਨਹੀਂ ਕੁਛ। ਲੈ ਜੇ ਮੇਰੀ ਕਿਤੇ ਰੋਟੀ ਘੱਟ ਜਾਵੇ, ਮੰਨ ਲਓ ਮੇਰਾ ਲੋਡ ਅੱਗੇ ਪਿੱਛੇ ਹੋ ਗਿਆ, ਮੈਂ ਫਰੂਟ ਫਰਾਟ ਖਾ ਲੈਣਾ ਹੈ ਜਾਂ ਕਹਿਣਾ ਮੰਨ ਲਓ ਵੀ ਕੋਸ਼ਿਸ਼ ਇਹ ਕਰਨੀ ਵੀ ਬਾਹਰੋਂ ਨਾ ਖਾਵਾਂ। ਦੂਜੀ ਗੱਲ ਇਹ ਹੈਗੀ ਹੈ ਜੀ, ਉਹਦਾ ਇੱਕ ਟਾਈਮ ਰੱਖਿਆ ਆ। ਮੈਂ ਸਵੇਰੇ ਉੱਠ ਕੇ ਆਪਣਾ 7 ਵਜੇ ਉੱਠ ਕੇ ਆਪਣਾ ਮੈਂ ਜਾਂ 8 ਵਜੇ ਉੱਠ ਕੇ ਗਰਮ ਪਾਣੀ ਪੀਣਾ ਹੈ। ਉਹ ਤੋਂ ਬਾਅਦ ਥੋੜਾ ਬਹੁਤਾ ਯੋਗਾ ਐਕਸਰਸਾਈਜ਼ ਕਰਨੀ ਹੈ 15 ਕੁ ਮਿੰਟ, ਉਹ ਵੀ ਬੈੱਡ ਵਾਲੀਆਂ ਹੀ ਐਕਸਰਸਾਈਜ਼ ਆ। ਬਾਹਰ ਘੁੰਮਣ ਨਾਲ ਮੈਂ ਬਾਹਰ ਨਹੀਂ ਜਾਣਾ। ਅੱਛਾ। ਬੈੱਡ ਦੇ ਉੱਪਰ ਹੀ ਲੰਮੇ ਪਏ ਨੇ, ਸਾਈਕਲ ਚਲਾਉਣਾ ਹੈ, ਲੱਤਾਂ ਨੂੰ ਘੁਮਾਉਣਾ ਹੈ ਤੇ ਬਾਕੀ ਹੋਰ ਜਿਹੜੀਆਂ ਐਕਸਰਸਾਈਜ਼ਾਂ ਯੋਗਾ, ਕਪਾਲਭਾਤੀ, ਲੌਂਗ ਵਗੈਰਾ ਵਗੈਰਾ ਕਰਕੇ ਪੁਸ਼ ਅਪ ਕਰਨੇ ਆ, ਕਰਕੇ 15 ਕੁ ਮਿੰਟ ਲਾਣੇ ਆ, 20 ਮਿੰਟ ਬਸ। ਠੀਕ ਹੈ। ਉਹ ਤੋਂ ਬਾਅਦ ਆਪਣਾ ਬਰਸ਼ ਬੁਰਸ਼ ਕਰਨਾ ਹੈ ਜਾ ਕੇ ਤੇ ਚਾਹ ਬਣਾ ਲੈਣੀ ਹੈ। ਚਾਹ ਦੇ ਨਾਲ ਬਿਸਕੁਟ ਤੇ ਨਾਲ ਇੱਕ ਅੱਧਾ ਰਸ ਦਾ ਪੀਸ ਖਾ ਕੇ ਤੇ ਆਪਾਂ ਤੁਰ ਪੈਣਾ ਹੈ। ਉਹ ਤੋਂ ਬਾਅਦ ਫਰੂਟ ਕੱਟ ਕੇ ਨਾਲ ਰੱਖ ਲੈਣਾ ਹੈ। 3 ਫਰੂਟ ਕੱਟਣੇ ਆ, ਕੋਈ ਵੀ ਹੋਏ ਜੀ, ਉਹ ਕੱਟ ਕੇ ਰੱਖ ਲੈਣੇ। 2 ਘੰਟੇ ਬਾਅਦ 1.5 ਘੰਟੇ ਬਾਅਦ ਫਰੂਟ ਖਾ ਲੈਣਾ ਜੀ। ਉਹ ਤੋਂ ਬਾਅਦ ਰੋਟੀ ਦਾ ਟਾਈਮ ਆਪਣਾ ਰੱਖਿਆ ਆ 11:30 ਤੋਂ 12:30 ਦੇ ਵਿੱਚ, ਜਿੱਥੇ ਵੀ ਟਾਈਮ ਲੱਗਿਆ ਥੋੜਾ ਬਹੁਤਾ ਅੱਗੇ ਪਿੱਛੇ ਹੋ ਜਾਵੇ। 2 ਫੁਲਕੇ ਖਾਣੇ ਆ ਜੀ, ਨਾਲ ਥੋੜੀ ਜਿਹੀ ਸਬਜ਼ੀ ਖਾਣੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਆਪਾਂ 3 ਘੰਟੇ ਬਾਅਦ ਫਿਰ ਚਾਹ ਪੀਣੀ ਹੈ, ਨਾਲ ਮਾੜਾ ਮੋਟਾ ਖਾਣਾ ਹੈ ਕੁਛ। ਉਸ ਤੋਂ ਬਾਅਦ ਫਿਰ ਤੁਰ ਪੈਣਾ ਅਸੀਂ ਤੇ ਰਾਤ ਨੂੰ 7 ਵਜੇ ਰੋਟੀ ਖਾ ਲੈਣੀ ਹੈ। ਠੀਕ ਹੈ ਜੀ। 10 ਵਜੇ ਬੈੱਡ ਤੇ ਜਾਣਾ ਹੈ, ਮੰਨ ਲਓ 7 ਵਜੇ ਰੋਟੀ ਖਾ ਲੈਣੀ ਹੈ। ਉਸ ਤੋਂ ਬਾਅਦ ਫਿਰ ਕੁਛ ਨਹੀਂ ਖਾਣਾ। ਜੀ ਜੀ। ਤੇ ਫਿਰ ਤੁਸੀਂ ਰਾਤ ਨੂੰ ਵੀ ਚਲਾਉਂਦੇ ਜਾਂ ਫਿਰ ਰਾਤ ਨੂੰ ਫਿਰ ਸੌਣ ਦਾ ਹੀ ਰੱਖਿਆ ਵੀ ਕਿ ਕਈ ਵਾਰੀ ਨਾਈਟ ਟਾਈਮ ਦੇ ਵਿੱਚ ਵੀ ਚਲਾਉਂਦੇ ਆ? ਨਾਈਟ ਟਾਈਮ ਤੇ ਕਦੀ ਕਦੀ ਹੋ ਜਾਂਦਾ। ਜਿੱਦਾਂ ਹੁਣ ਕੱਲ ਮੈਂ ਲੋਡ ਚੁੱਕਿਆ ਸ਼ਿਕਾਗੋ ਤੋਂ, ਮੈਂ ਲੇਟ ਹੋ ਗਿਆ ਅਪਾਇੰਟਮੈਂਟ ਤੋਂ। ਉਹਨਾਂ ਨੇ ਦੱਸੀ ਨਹੀਂ ਮੈਨੂੰ ਅਪਾਇੰਟਮੈਂਟ, ਉਹਨਾਂ ਨੇ ਮੈਨੂੰ ਸਟੈਂਡ ਬਾਈ ਤੇ ਪਾਤਾ ਜੀ। ਠੀਕ ਹੈ। ਤੇ ਮੈਨੂੰ ਰਾਤੀ ਉਹਨਾਂ ਨੇ 8 ਵਜੇ ਤੋਰਿਆ ਤੇ ਮੈਂ ਨਾਰਥ ਕੈਰੋਲੀਨਾ ਜਾਣਾ ਸੀਗਾ ਤੇ ਮੈਨੂੰ ਫਿਰ ਟਰੱਕ ਚਲਾਉਣਾ ਪੈਣਾ ਸੀ ਕਿਉਂਕਿ 800 ਮੀਲਾਂ ਇੱਕ ਦਿਨ ਚ ਨਿਕਲਣੀਆਂ, ਮੈਨੂੰ 200 ਮੀਲ ਚਲਾਉਣਾ ਹੀ ਪੈਣਾ ਸੀ। ਠੀਕ ਹੈ, ਠੀਕ ਹੈ। ਤੇ 12:40 ਤੇ ਮੈਂ ਇੰਡੀਅਨੈਪਲਿਸ ਆ ਕੇ ਲੰਘ ਕੇ ਜੀ ਮੈਂ ਆਪਣਾ ਸੌਂ ਗਿਆ ਰੈਸਟ ਏਰੀਏ ਦੇ ਵਿੱਚ ਵੀ ਚਲੋ ਹੁਣ ਸਵੇਰੇ ਉੱਠ ਕੇ ਕਰਾਂਗੇ। ਤੇ ਜਿਸ ਦਿਨ ਮੈਨੂੰ ਇਹ ਪਤਾ ਹੈ ਕਿ ਅੱਜ ਮੈਂ ਚਲਾਉਣਾ ਹੈ 12 ਵਜੇ ਤੱਕ ਟਰੱਕ ਜਾਂ 12:30 ਤੱਕ, ਮੈਂ ਉਧਰ ਰੋਟੀ ਫਿਰ ਮੈਂ ਡਿਲੇ ਵੀ ਕਰ ਦਿੰਦਾ ਹੈ ਕਈ ਵਾਰੀ 9 ਵਜੇ, ਪਰ 3 ਘੰਟੇ ਪਹਿਲਾਂ ਰੋਟੀ ਖਾਣੀ ਹੈ, ਚਾਹੇ ਮੈਂ ਘਰ ਹੈ ਚਾਹੇ ਮੈਂ ਟਰੱਕ ਤੇ। ਠੀਕ ਜੀ। ਥੈਂਕ ਯੂ ਸਨੀ ਜੀ। ਸੌਣ ਤੋਂ ਹਾਂਜੀ, ਤੇ ਸੌਣ ਤੋਂ ਪਹਿਲਾਂ ਇੱਕ ਸਾਡਾ ਹੋਰ ਥੋੜਾ ਜਿਹਾ ਟਾਈਮ ਲਾਉਂਗਾ ਮੈਂ ਤੁਹਾਡਾ ਜੀ ਜੀ। ਜਿਹੜੇ ਡਰਾਈਵਰ ਰੈਸਟੋਰੈਂਟ ਤੋਂ ਰੋਟੀ ਖਾਂਦੇ ਆ, ਜ਼ਿਆਦਾਤਰ ਮੈਂ ਦੇਖਿਆ ਬਹੁਤ ਲੋਕ ਖਾਂਦੇ ਆ ਜੀ ਜੀ ਭਾਜੀ, ਰੈਸਟੋਰੈਂਟ ਦਾ ਖਾਣਾ ਬਹੁਤ ਹੈਵੀ ਹੁੰਦਾ ਹੈ। ਠੀਕ ਹੈ ਜੀ। ਰੈਸਟੋਰੈਂਟ ਦੇ ਵਿੱਚ ਮੈਂ 12 ਸਾਲ ਕੰਮ ਕੀਤਾ ਹੈ ਜੀ, 97 ਤੋਂ 2008-7 ਤੱਕ।
ਹੁਣ ਜੇ ਆਪਾਂ ਇਹ ਕਹੀਏ ਕਿ ਰੈਸਟੋਰੈਂਟ ਤੋਂ ਖਾਣਾ ਫਰੈਸ਼ ਮਿਲਦਾ ਹੈ, ਇਹ ਬਿਲਕੁਲ ਵਹਿਮ ਹੈ। ਮੈਂ ਸ਼ੈਫ ਦਾ ਕੰਮ ਕੀਤਾ 11 ਸਾਲ। ਅਸੀਂ ਖਾਣਾ ਬਣਾ ਕੇ ਟਰੇ ਰੱਖੀ ਦੀ ਸੀਗੀ, ਕੋਈ 4 ਦਿਨ ਲਈ, ਕੋਈ 5 ਦਿਨ ਲਈ, ਕੋਈ 6 ਦਿਨ ਲਈ। ਰੋਜ਼ ਕੋਈ ਨਹੀਂ ਖਾਣਾ ਬਣਾ ਸਕਦਾ ਰੈਸਟੋਰੈਂਟ ਦੇ ਵਿੱਚ ਤਾਜ਼ਾ ਤੁਹਾਨੂੰ ਲਈ। ਜੀ ਅੱਛਾ ਜੀ। ਇੰਨੀਆਂ ਆਈਟਮਾਂ ਖਾਣਾ ਹੀ ਨੇ ਕੋਈ ਨਹੀਂ ਬਣਾ ਸਕਦਾ। 1-2 ਚੀਜ਼ਾਂ ਜ਼ਰੂਰ ਹੈ। ਤੁਸੀਂ ਦਾਲ ਰੱਖ ਦਿਓ ਸਵੇਰੇ ਆ ਕੇ, ਠੀਕ ਹੈ ਜੀ, ਬਣ ਜਾਊਗੀ ਤੇ ਉਹ ਖਾ ਲਓ ਤੁਸੀਂ ਸ਼ਾਮ ਨੂੰ, ਦੁਪਹਿਰ ਨੂੰ, ਜੋ ਵੀ ਉਹ ਵੀ ਤੁਸੀਂ ਕਹਿਣਾ ਮੰਨ ਲਓ ਆਪਣੇ EMPLOYEEਆਂ ਨੇ ਖਾਣੀ ਹੈ ਜਾਂ ਕਹਿਣਾ ਮੰਨ ਲਓ ਤੁਹਾਡੇ ਕੋਲ ਮੁੱਕਣੇ ਵਾਲੀ ਹੈ, ਤੁਸੀਂ ਬਣਾ ਲਓ ਉਸ ਹਿਸਾਬ ਦੇ ਨਾਲ। ਇਹ ਹੁਣ ਤੁਸੀਂ ਤਾਂ ਨਹੀਂ ਦੱਸ ਰਹੇ ਵੀ ਹੁਣ ਆਪਾਂ ਇੰਡਸਟਰੀ ਛੱਡਤੀ ਤੇ ਹੁਣ ਇਹਨਾਂ ਦੇ ਮਗਰ ਪੈ ਜਾਓ? ਨਹੀਂ, ਮੈਂ ਮਗਰ ਨਹੀਂ ਪੈਂਦਾ। ਮੈਂ ਤੁਹਾਨੂੰ ਅਸਲੀਅਤ ਦੱਸ ਰਿਹਾ। ਮੈਂ ਇਹ ਟਰੱਕ ਡਰਾਈਵਰਾਂ ਨੂੰ ਇੰਨਾ ਪਤਾ ਹੈ ਵੈਸੇ ਵੀ ਇਹ ਨਹੀਂ ਹੈਗਾ ਕਿ ਤੁਹਾਡੇ ਕੋਲ ਉੱਥੇ ਆਪਣੀ ਮਾਤਾ ਨਹੀਂ ਬੈਠੀ ਘਰ ਵਿੱਚ ਜਿਹੜੀ ਤਾਜ਼ੀ ਸਬਜ਼ੀ 2 ਘੰਟੇ ਪਹਿਲਾਂ ਦੱਸੋ ਤੇ ਬਣਾ ਦੇਣੀ ਹੈ ਉਹਨੇ। ਕਿਸੇ ਨੇ ਨਹੀਂ ਬਣਾਉਣੀ ਤਾਜ਼ੀ ਸਬਜ਼ੀ। ਹਾਂ, ਤੁੜਕਾ ਅਸੀਂ ਲਾਣਾ ਹੈ, ਤੁਹਾਨੂੰ ਫਰੈਸ਼ ਬਣਾ ਕੇ ਦੇ ਦੇਣਾ ਹੈ। ਤੁਹਾਨੂੰ ਇਹ ਲੱਗੂਗਾ ਕਿ ਖਾਣਾ ਹੁਣ ਆਇਆ। ਹੁਣ ਤੁਹਾਨੂੰ ਮੈਂ ਇੱਕ ਹੋਰ ਐਕਸਪੀਰੀਅੰਸ ਦੱਸਦਾ ਹੈ। ਮੇਰੇ ਕੋਲ ਆਪਣੇ ਬੰਦੇ ਆਏ ਇੰਡੀਅਨ, ਤੇ ਮੈਂ ਉਸ ਵੇਲੇ ਆਪਣਾ ਰੈਸਟੋਰੈਂਟ ਕਰਦਾ ਹੁੰਦਾ ਸੀ ਕਿਸੇ ਦੇ ਨਾਲ ਪਾਰਟਨਰਸ਼ਿਪ ਤੇ। ਤੇ ਮੈਨੂੰ ਕਹਿੰਦੇ ਬਈ ਅੱਜ ਕੀ ਬਣਾਇਆ ਹੈ? ਮੈਂ ਉਦੋਂ ਮਟਰ ਬਣਾਏ ਸੀ ਤਾਜ਼ੇ। ਮੈਂ ਕਿਹਾ ਵੀ ਮਟਰ ਬਣਾਏ ਆ। ਤੁਸੀਂ ਜਾਣੇ ਉਹਨੂੰ ਮੈਂ ਮਟਰ ਦਿੱਤੇ, ਉਹ ਕਹਿੰਦਾ ਭਾਜੀ ਨਹੀਂ ਸਵਾਦ ਨਹੀਂ ਲੱਗੇ। ਠੀਕ ਹੈ। ਮੈਂ ਕਿਹਾ ਸੌਰੀ ਭਾਜੀ, ਵੀ ਆਪਾਂ ਤਾਂ ਟਰਾਈ ਕਰੀ ਦੀ ਹੈ ਬਈ, ਠੀਕ ਹੈ ਕੋਈ ਗੱਲ ਨਹੀਂ, ਨੈਕਸਟ ਟਾਈਮ ਖਿਆਲ ਰੱਖਾਂਗੇ। ਅਗਲੀ ਵਾਰ ਆ ਗਿਆ, ਹਾਂਜੀ ਕਹਿੰਦਾ ਅੱਜ ਕੀ ਫਰੈਸ਼ ਬਣਾਇਆ। ਹਫ਼ਤੇ ਬਾਅਦ ਆਉਣਾ ਹੁੰਦਾ ਸੀ। ਠੀਕ ਹੈ। ਤੇ ਮੈਨੂੰ ਕਹਿੰਦੇ ਫਰੈਸ਼ ਕੌਣ ਹੈ? ਮੈਂ ਕਹਿੰਦਾ ਉਹੀ ਬੰਦਾ ਜਿਹਨੂੰ ਮਟਰ ਦਿੱਤੇ। ਮੈਂ ਕਿਹਾ ਸਭ ਤੋਂ ਪੁਰਾਣੀ ਚੀਜ਼ ਕਿਹੜੀ ਹੈ ਤੇਰੇ ਕੋਲ? ਮੈਂ ਕਿਹਾ ਪੁਰਾਣੀ ਚੀਜ਼ ਆ, ਸਾਗ ਪਿਆ ਹੈ ਤੇ ਛੋਲੇ ਪਏ ਆ। ਮੈਂ ਕਿਹਾ ਦੋਨੇ ਦੱਸ ਦੇ। ਕਹਿੰਦਾ ਸਾਗ ਛੋਲੇ, ਕਹਿੰਦਾ ਦੋਨੇ ਦੇ ਦਿਓ ਜੀ। ਭਾਜੀ ਉਂਗਲੀਆਂ ਚੱਟੀਆਂ ਉਹਨੇ, ਬੜੀਆਂ ਤਾਰੀਫਾਂ ਕਰ। ਭਾਜੀ ਕਹਿੰਦਾ ਅੱਜ ਤਾਂ ਮਜ਼ਾ ਆ ਗਿਆ। ਚਲੋ ਵਧੀਆ ਜੀ। ਹੁਣ ਕੀ ਹੈ ਜੀ, ਕਿਉਂਕਿ ਖਾਣਾ ਇਹ ਜ਼ਰੂਰੀ ਨਹੀਂ ਹੈ ਕਿ ਤਾਜ਼ਾ ਹੀ ਤੁਹਾਨੂੰ ਕਹਿਣਾ ਮਤਲਬ ਮਿਲਣਾ ਹੈ ਰੈਸਟੋਰੈਂਟ ਤੋਂ। ਰੈਸਟੋਰੈਂਟ ਤੋਂ ਹੈਵੀ ਮਿਲਣਾ ਤੇ ਪੁਰਾਣਾ ਮਿਲਣਾ। ਠੀਕ ਹੈ ਜੀ। ਠੀਕ ਹੈ ਜੀ। ਤੇ ਮੈਂ 97 ਚ ਆਇਆ ਸੀਗਾ ਤੇ ਮੇਰਾ 150 ਪਾਉਂਡ weight ਸੀਗਾ ਤੇ ਅੱਜ ਵੀ ਮੇਰਾ 147 ਪਾਉਂਡ weight। ਠੀਕ ਹੈ ਸਨੀ ਜੀ, ਥੈਂਕ ਯੂ ਸਨੀ ਜੀ, ਮਿਹਰਬਾਨੀ, ਸ਼ੁਕਰੀਆ ਟਾਈਮ ਦੇਣ ਦਾ ਜੀ। ਜੀ ਸ਼ੁਕਰੀਆ ਜੀ, ਮਿਹਰਬਾਨੀ। ਸੋ ਅਗਲੇ ਕਾਲਰ ਨੇ ਜੀ ਜਸਪ੍ਰੀਤ। ਹਾਂ ਇਹਨਾਂ ਦੀਆਂ ਵੀ ਗੱਲਾਂ ਆਪਾਂ ਜਿਹੜੀਆਂ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਗੱਲ ਏਦਾਂ ਜੀ ਜੀ ਜੀ, ਰੀਫਰ ਦਾ ਇੱਕ ਡਰਾਈਵ ਆਂਦਾ ਜੀ, ਇਹਨਾਂ ਦੋਵਾਂ ਦਾ ਮੇਲ ਹੀ ਹੈ ਨਹੀਂ ਜੀ ਆਪਸ ਦੇ ਵਿੱਚ। ਕਿਹਦੇ ਜੀ? ਤੁਹਾਡੀ ਆਵਾਜ਼ ਕੱਟੀ। ਡਰਾਈਵ ਵੈਨ ਦਾ ਤੇ ਕਿਸ ਦਾ ਕਿਹਾ? ਹਾਂਜੀ 1 ਵਜੇ, ਹਾਂਜੀ ਰੀਫਰ ਦਾ ਤੇ ਡਰਾਈਵ ਵੈਨ ਦਾ ਬਾਈ। ਹਾਂਜੀ ਹਾਂਜੀ ਠੀਕ ਹੈ। ਅਸੀਂ ਹੁਣ ਮੈਂ ਚਲਾਇਆ 12 ਸਾਲ ਰੀਫਰ ਤੇ ਹੁਣ 4-5 ਸਾਲ ਹੋ ਗਏ ਡਰਾਈਵ ਵੈਨ ਚਲਾਉਣ, 16 ਸਾਲ ਹੋ ਗਏ ਜੀ। ਠੀਕ ਹੈ। ਤੇ ਬਾਕੀ ਹਾਂ ਬਾਈ ਜੀ, ਟਰੱਕ ਤੇ ਬੰਦੇ ਦਾ ਠੀਕ ਹੈ, ਕਈ ਬੰਦੇ ਆਪਦਾ ਸ਼ਡਿਊਲ ਬਣਾ ਲੈਂਦੇ ਆ, ਪਰ ਲੋਡ ਦੇ ਹਿਸਾਬ ਨਾਲ ਸ਼ਡਿਊਲ ਕਿਸੇ ਦਾ ਨਹੀਂ ਬਣਦਾ। ਰੀਫਰ ਵਾਲੇ ਵੀਰਾਂ ਦਾ ਤਾਂ ਬਿਲਕੁਲ ਹੀ ਨਹੀਂ ਬਣਦਾ ਜੀ। ਇਹ ਵੀ ਇੰਦਾ ਏਅਰ ਹੀ ਰਹਿੰਦਾ ਵੀ ਰੋਜ਼ਾਨਾ ਹੀ ਨਵਾਂ। ਹਾਂਜੀ ਹਾਂਜੀ। ਤੇ ਗੱਲ ਇਹ ਆ ਜੀ, ਜਿਹੜੇ ਬੰਦੇ ਵੈਜੀਟੇਰੀਅਨ ਆ, ਮੁਸ਼ਕਲ ਸਿਰਫ ਉਹਨਾਂ ਨੂੰ ਆਉਂਦੀ ਟਰੱਕ ਤੇ। ਜਿਹੜੇ ਬੰਦੇ ਨਾਨ ਵੈਜੀਟੇਰੀਅਨ ਆ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਬਾਈ ਜੀ। ਕਿਉਂਕਿ ਸਾਡੇ ਕੋਲੇ ਚੁਆਇਸ ਹੁੰਦੀ ਹੈ, ਅਸੀਂ ਫੂਡ ਹਮੇਸ਼ਾ ਬਦਲ ਕੇ ਖਾਂਦੇ ਆ, ਕਦੇ ਕੋਈ ਕਦੇ ਕੋਈ ਕਦੇ ਕੋਈ। ਠੀਕ ਹੈ, ਓਕੇ। ਤੇ ਬਾਕੀ ਵੀਰਾਂ ਨੂੰ ਇਹ ਜ਼ਰੂਰ ਕਹਿਣਾ, ਜਦੋਂ ਘਰੋਂ ਆਪਾਂ ਜਾਂਦੇ ਆ ਨਾ, ਨਾਲ ਆਪਣਾ ਘਰ ਦਾ ਚਾਰ ਜ਼ਰੂਰ ਪਾ ਕੇ ਲਿਜਾਇਆ ਕਰੋ, ਵਿੱਚ ਸਿਰਕਾ ਵਗੈਰਾ ਪਾ ਕੇ ਨਾ। ਠੀਕ ਹੈ। ਉਹਦੇ ਨਾਲ ਤੁਹਾਡਾ ਪੇਟ ਸਾਫ਼ ਵਧੀਆ ਹੁੰਦਾ ਰਹਿੰਦਾ, ਤੁਹਾਨੂੰ ਬਿਮਾਰੀਆਂ ਨਹੀਂ ਆਉਂਦੀਆਂ ਪੇਟ ਦੀਆਂ ਟਰੱਕ ਵਾਲੇ ਵੀਰਾਂ ਨੂੰ, ਕਿਉਂਕਿ ਅਸੀਂ ਸਾਰਾ ਦਿਨ ਬੈਠੇ ਰਹਿਣਾ ਜੀ। ਤੇ ਬੈਠਣ ਵਾਲੇ ਬੰਦੇ ਨੂੰ ਪੇਟ ਦੀ ਬਿਮਾਰੀ ਲੌਂਗ ਟਰਮ ਬਾਅਦ ਜ਼ਰੂਰ ਆਉਂਦੀ ਹੈ। ਆ ਜਾਂਦੀ, ਸਹੀ ਗੱਲ। ਤੇ ਇੱਕ ਇਹ ਬਈ, ਜਿਹੜੇ ਅਸੀਂ ਵੀ ਘਰੋਂ ਫੂਡ ਪਹਿਲਾਂ ਲਿਜਾਂਦੇ ਹੁੰਦੇ ਸੀ, ਉਹ ਫੂਡ ਤੁਹਾਨੂੰ ਨਾ ਸੁਸਤੀ ਘਰ ਵਾਲਾ ਫੂਡ ਪਾਉਂਦਾ ਜੀ, ਬਾਹਰ ਦਾ ਫੂਡ ਨਹੀਂ ਪਾਉਂਦਾ। ਅੱਛਾ ਜੀ। ਠੀਕ ਹੈ। ਉਹਦਾ ਕੀ ਕਾਰਨ? ਬਿਲਕੁਲ, ਉਹਦਾ ਕਾਰਨ ਵੀ ਜੀ ਇਹ, ਅਸੀਂ ਬਣਾ ਲੈਂਦੇ ਘਰੇ ਫੂਡ ਤੇ ਫਿਰ ਉਹਨੂੰ ਫਰਿੱਜ 'ਚ ਰੱਖ ਕੇ ਲਿਜਾਂਦੇ ਹਾਂ 2-2 3-3 4-4 ਦਿਨ। ਜਿੱਦਾਂ ਬਾਈ ਜੀ ਦੱਸ ਕੇ ਗਏ ਆ, ਢਾਬੇ ਵਾਲਾ ਫੂਡ ਆ ਨਾ, ਜਿਹੜਾ ਅਸੀਂ ਬਾਹਰੋਂ ਤੱਤੀ ਫੱਟੀ ਲੈ ਕੇ ਖਾਂਦੇ ਆ, ਯਾਨੀ ਕਿ ਉਹ ਸਭ ਹੀ ਜ਼ਿਆਦਾ ਖਾਂਦੇ ਆ ਜੀ, ਕਿਉਂਕਿ ਜਿਹੜੇ ਬਾਕੀ ਆ ਉਹ ਸਾਨੂੰ ਤੰਗ ਕਰਦੇ ਫੂਡ ਆ ਨਾ, ਉਹ ਕਦੇ ਖਾਣਾ ਪੈ ਜਾਂਦਾ ਮਜਬੂਰੀ ਬਸ। ਹਾਂਜੀ ਹਾਂਜੀ। ਢਾਬੇ ਦੇ ਵਿੱਚ ਇਹ ਹੈ ਵੀ ਸਾਨੂੰ ਸਾਰਾ ਕੁਝ ਮਿਲਦਾ ਜੀ ਉਹਦੇ ਵਿੱਚ। ਕੋਈ ਚੀਜ਼ ਨਹੀਂ ਜਿਹੜੀ ਤੁਸੀਂ ਸਣੇ ਸੈਲਡ ਤੱਕ ਕੋਈ ਕਮੀ ਨਹੀਂ ਰਹਿੰਦੀ ਤੁਹਾਡੀ ਸਿਹਤ ਦੇ ਵਿੱਚ। ਜੀ ਤੇ ਬਾਕੀ ਆਉਣਾ ਪਰਮਾਤਮਾ ਦੀ ਮਿਹਰ ਹੈ ਜੀ। ਇੰਡੀਆ ਤੋਂ ਆਏ ਸੀ, 65 ਕਿਲੋ ਵਜਨ ਸੀਗਾ, 6 ਫੁੱਟ 1 ਇੰਚ ਕਰਦਾ, ਤੇ ਲੋਕ ਕਹਿੰਦੇ ਸੁੱਕੜ ਜਾਏ। ਮਹਾਰਾਜ ਦੀ ਕਿਰਪਾ ਨਾਲ ਹੁਣ ਹਰੇ ਹੋ ਗਏ। ਹੁਣ ਮਹਾਰਾਜ ਦੀ ਕਿਰਪਾ ਨਾਲ ਰੰਗ ਭਾਗ ਹੈ ਜੀ, ਸੁੱਕਣਾ ਸੋਹਣਾ ਖਾਈਦਾ, ਸੋਹਣਾ ਚਲਾਈਦਾ ਜੀ। 65 ਤੋਂ ਕਿੱਥੇ ਪਹੁੰਚੇ ਆ? ਹਾਂਜੀ, ਹੁਣ ਤਾਂ ਰੂਹ ਦੱਸਦੀ, ਹੁਣ ਇਹ ਬੰਦਾ ਵੈਸੇ ਵੀ ਪੈਸੇ 'ਚ ਹੋ ਗਿਆ।
ਨਹੀਂ ਪੈਸਾ ਤਾਂ ਮਹਾਰਾਜ ਜੀ ਹੱਥਾਂ ਦੀ ਮੈਲ ਆ ਨਾ, ਉਹ ਤਾਂ ਆਉਂਦੇ ਕਬੀਲਦਾਰੀ ਜਾਂਦੇ ਸਿੱਖੇ ਦੇ ਰਹਿਣਾ, ਹੁੰਦੇ ਆ। ਹਾਂਜੀ, ਹਾਂ ਇਧਰੋਂ ਆਏ ਉਧਰ ਚੱਲ ਗਏ ਹਨਾ। ਸਹੀ ਗੱਲ ਪਰਮਾਤਮਾ ਇਦਾਂ ਕਰੇ ਵੀ ਸਾਰਿਆਂ ਨੂੰ ਸਿਹਤ ਸਭ ਤੋਂ ਵੱਡੀ ਵੈਲਥ ਹੈ ਜੀ। ਸਿਹਤ ਹੈ ਤੇ ਪਰਿਵਾਰ ਤੁਹਾਡਾ ਵਧੀਆ ਸੋਹਣਾ ਪਾਲਦੇ ਰਹੋ, ਇਹੀ ਵਧੀਆ ਜੀ ਹਨਾ। ਬਿਲਕੁਲ ਸਹੀ ਗੱਲ ਠੀਕ ਜੀ। ਹੈ ਥੈਂਕ ਹਾਂਜੀ, ਯੂ ਤੇ ਇੱਕ ਜਸਪ੍ਰੀਤ ਜੀ। ਜ਼ਰੂਰ ਮੈਂ ਗੱਲ ਜ਼ਰੂਰ। ਕਹਿਣੀ ਚਾਹਣਾ ਵੀਰ ਜੀ, ਹੂੰ। ਇੱਥੇ ਜਿਹੜੇ ਮੇਰੇ ਬਾਈ ਆ ਨਾ, ਐਕਸਰਸਾਈਜ਼ ਦੀ ਮਸ਼ੀਨ ਨਾ ਵਾਲਮਾਰਟ ਤੋਂ $250 ਦੀ ਆ ਜਾਂਦੀ ਹੈ, ਅੱਛਾ। ਤੇ 150 ਦਾ ਆ ਜਾਂਦਾ, ਪੌਣੇ ਕੁ ਦਾ ਸਾਈਕਲ ਆ ਜਾਂਦਾ ਜੀ। ਇੱਕ ਉਹ ਹਫ਼ਤੇ ਬਾਅਦ ਸਾਈਕਲ ਜ਼ਰੂਰ ਚਲਾਓ, ਘਰੇ ਆ ਕੇ ਤੇ ਮਸ਼ੀਨ ਜ਼ਰੂਰ ਚਲਾਓ ਹਨਾ। ਉਹਦੇ ਨਾਲ ਤੁਹਾਡੇ ਸ਼ੋਲਡਰ ਹਾਂਜੀ। ਤੇ ਤੁਸੀਂ ਸੈੱਟ ਰਹਿੰਦੇ ਹੋ ਐਨ, ਮਤਲਬ ਬੰਦਾ ਜਿਵੇਂ ਕਹਿ ਦਈਏ ਫਿੱਟ ਹੋ ਜਾਂਦਾ ਨਾ ਪੂਰਾ ਸਹੀ ਵਧੀਆ। ਹੂੰ ਇਹ ਜੀ। ਜ਼ਰੂਰੀ ਹੈ। ਤੇ ਪੁਸ਼ ਅਪ ਤਾਂ ਆਪਾਂ ਬਾਈ ਜੀ ਨੇ ਦੱਸਿਆ, ਆਪਾਂ ਨਾ ਬੈੱਡ ਤੇ ਹੱਥ ਰੱਖ ਕੇ ਉੱਠਣ ਲੱਗੇ ਜ਼ਰੂਰ ਕਰੋ, ਇਹ ਤੁਹਾਡੀ ਬੈਕ ਲਈ ਬਹੁਤ ਜ਼ਰੂਰੀ ਹੈ। ਡੰਡ ਬੈਠਕਾਂ ਮਾਰਦੇ ਰਹੋ ਜਦੋਂ ਵੀ ਮੌਕਾ ਲੱਗੇ। ਹਾਂਜੀ, ਡੰਡ ਬੈਠਕਾ ਜ਼ਰੂਰ ਮਾਰੋ ਜੀ। ਇਹ ਜਿੱਦਾਂ ਹੂੰ। ਹੱਥ ਪੁੱਠੇ ਲਾ ਕੇ ਆਪਾਂ ਤਾਂ ਨੂੰ ਪੁਸ਼ ਅਪ ਕਰਦੇ ਆ ਨਾ, ਇਹ ਜ਼ਰੂਰੀ ਹੈ। ਬਾਕੀ ਤਾਂ ਚਲੋ ਟਰੱਕ ਵਾਲਾ ਬੰਦਾ ਆਪਾਂ ਕਹਿੰਦੇ ਵਾਕ ਕਰੂ, ਵਾਕ ਨਹੀਂ, ਸਾਰੇ ਟਰੱਕ ਵਾਲੇ ਤੁਰ ਕੇ ਵਾਕ ਕਰਨ ਲੱਗੇ, ਟਰੱਕ ਸਟਾਪ ਤੇ ਫਿਰ ਕੱਲੀ ਵਾਕ ਹੀ ਹੋਊਗੀ ਜੀ। ਹਾਂਜੀ ਸਹੀ ਹੈ ਜੀ। ਥੈਂਕ ਯੂ ਵੀਰ ਜੀ, ਥੈਂਕ ਯੂ, ਹਾਂਜੀ, ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ ਜੀ। ਸੋ ਬਿਲਕੁਲ ਇਹਦੇ ਵਿੱਚ ਪ੍ਰਵੀਨ ਜਿਹੜੀ ਇਹਨਾਂ ਨੇ ਗੱਲ ਕੀਤੀ ਨਾ, ਜਿਹੜਾ ਸਟੈਂਡਿੰਗ ਸਾਈਕਲ ਹੁੰਦਾ ਆ, ਉਹ ਜਿੱਦਾਂ ਇਹਨਾਂ ਨੇ ਕਿਹਾ ਵੀ $150 ਦਾ ਜਿਹੜਾ ਉਹ ਆ ਜਾਂਦਾ ਆ, ਤੇ ਉਦਾਂ ਦੀਆਂ ਚੀਜ਼ਾਂ ਮੈਂ ਤਾਂ ਬਹੁਤ ਇਦਾਂ ਦੀਆਂ ਫੋਟੋਆਂ ਵੀਡੀਓ ਦੇਖੀਆਂ ਵੀ ਕਈ ਜਿਹੜੇ ਸਾਡੇ ਟਰੱਕਰ ਆ, ਜਿਹੜੇ ਸਿਹਤ ਦਾ ਬਹੁਤ ਧਿਆਨ ਰੱਖਦੇ ਨਾ, ਉਹਨਾਂ ਨੇ ਇੱਕ ਰੱਖੀ ਹੁੰਦੀਆਂ ਆ, ਵੇਟ ਰੱਖੇ ਹੁੰਦੇ ਆ ਨਾਲ ਪੱਕੇ ਆਪਣੇ ਕੈਬਨ ਦੇ ਵਿੱਚ, ਨਾਲ ਜਿਹੜਾ ਉਹ ਬੈਂਚ ਰੱਖਿਆ ਹੁੰਦਾ ਆ। ਉਹ ਫਿਰ ਜਦੋਂ ਮੌਕਾ ਲੱਗਦਾ ਆ, ਉੱਥੇ ਜਿੱਥੇ ਵੀ ਰੁਕੇ ਹੁੰਦੇ ਆ, ਜਿਹਨਾਂ ਨੂੰ ਪਤਾ ਵੀ ਅੱਜ ਰਾਤ ਇੱਥੇ ਕੱਟਣੀ ਆ, ਉਹ ਤੋਂ ਪਹਿਲਾਂ ਫਿਰ ਐਕਸਰਸਾਈਜ਼ ਦਮ ਮਾਰ ਕੇ ਜਿਹੜਾ ਉਹ ਸੌਂਦੇ ਆ। ਜੇ ਕਿਸੇ ਕੋਲ ਉਹ ਵਕਤ ਨਹੀਂ ਹੈਗਾ, ਵੀ ਕਿਸੇ ਨੇ ਕਹਿਣਾ ਵੀ ਯਾਰ ਮੈਂ ਫੋਨ ਤੇ ਵੀ ਦੇਖਣਾ, ਕੁਛ ਸੁਣਨਾ ਆ, ਕੁਛ ਦੇਖਣਾ ਆ ਨਾਲ, ਤਾਂ ਉਹ ਸਟੈਂਡਿੰਗ ਸਾਈਕਲ ਬੜਾ ਵਧੀਆ ਆ, ਮੂਹਰੇ ਲਾ ਲਓ। ਫਿਰ ਜੇ ਫੋਨ ਤੁਸੀਂ ਨਹੀਂ ਛੱਡਣਾ ਤਾਂ ਵੀ ਉਹ ਲਾ ਕੇ ਤੇ ਨਾਲ-ਨਾਲ ਲੱਤਾਂ ਜਿਹੜੀਆਂ ਘੁਮਾਈ ਚੱਲੋ। ਲੱਤਾਂ 'ਚ ਖੂਨ ਦੀ ਸਰਕੂਲੇਸ਼ਨ ਬਹੁਤ ਜ਼ਰੂਰੀ ਆ, ਕਿਉਂਕਿ ਤੁਸੀਂ ਬੈਠੇ ਰਹਿਣਾ ਹੁੰਦਾ ਸਾਰਾ ਟਾਈਮ, ਆਲ ਦਾ ਟਾਈਮ, ਤੇ ਉਹ ਗੋਡੇ-ਗਿੱਟੇ ਜਿਹੜੇ ਇਸ ਦੇ ਵਿੱਚ ਜਿਹੜੇ ਉਹ ਹਿਲ-ਜੁਲ ਜਿਹੜੀ ਉਹਨਾਂ ਦੇ ਵਿੱਚ ਰਹਿੰਦੀ ਆ, ਲੱਤਾਂ 'ਚ ਖੂਨ ਦੀ ਜਿਹੜੀ ਕਹਿ ਲਓ ਵੀ ਦਰ ਆ, ਉਹ ਫਿਰ ਵਧੀ ਰਹਿੰਦੀ ਆ। ਸੋ ਜ਼ਰੂਰੀ ਆ ਵੀ ਇੱਦਾਂ ਦੀਆਂ ਚੀਜ਼ਾਂ ਦੇ ਉੱਤੇ ਤੁਸੀਂ ਧਿਆਨ ਦਿਓ। ਤੇ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਹਾਜ਼ਰ ਹੁੰਦੇ ਹਾਂ, ਤੇ ਇਹ ਗੱਲਾਂ ਦੇ ਨਾਲ-ਨਾਲ ਕੁਛ ਹੋਰ ਗੱਲਾਂ ਵੀ ਤੁਹਾਡੇ ਨਾਲ ਜਿਹੜੀਆਂ ਉਹ ਸ਼ੇਅਰ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਅੱਜ ਆਪਾਂ ਚਰਚਾ ਕਰ ਰਹੇ ਹਾਂ ਟਰੱਕਿੰਗ ਤੇ ਨਾਲੋਂ ਨਾਲ ਖੁਰਾਕ ਦੇ ਬਾਰੇ, ਡਾਈਟ ਦੇ ਬਾਰੇ। ਮੇਰੇ ਨਾਲ ਜੁੜ ਚੁੱਕੇ ਨੇ ਰਾਜਕਰਮਜੀਤ ਸਿੰਘ ਜੀ। ਇੱਕ ਵਾਰ ਮੁੜ ਤੋਂ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ। ਧੰਨਵਾਦ ਪ੍ਰਵੀਨ ਤੇ ਪੰਜਾਬੀ ਰੇਡੀਓ ਯੂਐਸਏ ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸੀਡੀਸੀ ਨੇ ਜਿਹੜੇ ਟਰੱਕਰਸ ਖਾਸ ਕਰਕੇ ਜਿਹੜੇ ਲੌਂਗ ਹਾਲ ਟਰੱਕ ਡਰਾਈਵਰਸ ਆ ਉਹਨਾਂ ਦੇ ਪ੍ਰਤੀ ਇੱਕ ਸਰਵੇ ਜਿਹਾ ਜਿਹੜਾ ਇਹਨਾਂ ਨੇ ਕੀਤਾ ਸੀ। ਕਹਿੰਦੇ ਵੀ ਅਸੀਂ ਮੁਲਕ ਦੇ ਵੱਖ-ਵੱਖ 16 ਟਰੱਕ ਸਟਾਪਸ ਦੇ ਉੱਤੇ ਗਏ ਤੇ ਦੇਖਿਆ ਵੀ ਕਿਹੜੀਆਂ-ਕਿਹੜੀਆਂ ਜਿਹੜੀਆਂ ਇਹਨਾਂ ਨੂੰ ਸੁਵਿਧਾਵਾਂ ਜਿਹੜੀਆਂ ਉੱਥੇ ਉਪਲਬਧ ਆ। ਕਹਿੰਦਾ ਵੀ ਫੁੱਲ ਸਰਵਿਸ ਫਾਸਟ ਫੂਡ ਰੈਸਟੋਰੈਂਟਸ ਔਨ ਸਾਈਟ ਜਾਂ ਲਾਗੇ-ਛਾਗੇ ਆ, ਗਰੋਸਰੀਜ਼ ਵਗੈਰਾ ਹੁੰਦੀਆਂ ਆ, ਹਾਂਜੀ। ਉਹ ਸਾਰੀਆਂ ਚੀਜ਼ਾਂ ਹੈਗੀਆਂ। ਤੇ ਕਿਹੜੀਆਂ ਚੀਜ਼ਾਂ ਨਹੀਂ ਲੱਭੀਆਂ, ਕਹਿੰਦਾ ਵੀ ਹੈਲਦੀ ਫੂਡ ਆਪਸ਼ਨਸ ਘੱਟ ਨੇ, ਉਹ ਉਹਨਾਂ ਦੇ ਲਈ ਬਹੁਤ ਘੱਟ ਨੇ। ਕੋਈ ਵੀ ਐਕਸਰਸਾਈਜ਼ ਫੈਸਿਲਿਟੀਜ਼ ਜਿਹੜੀਆਂ ਨਹੀਂ ਆ। ਮੈਨੂੰ ਲੱਗਦਾ ਵੀ ਜਿਹੜੇ ਇਹ ਇੱਕ ਗੁੱਡ ਓਪਰਚੁਨਿਟੀ ਜਿਹੜੀ ਇਸ ਚੀਜ਼ ਦੇ ਵਿੱਚ ਹੋ ਸਕਦੀ ਹੈ ਵੀ ਜਿਹੜੇ ਟਰੱਕ ਸਟਾਪ ਆ, ਮੇ ਵੀ ਉੱਥੇ ਇੱਕ ਛੋਟਾ-ਮੋਟਾ ਜਿਮ ਖੋਲ੍ਹਣਾ ਚਾਹੀਦਾ ਆ। ਬਹੁਤ ਸਾਰੇ ਜਿਹੜੇ ਟਰੱਕਰਸ ਆ ਉਹ ਜਾਣਾ ਚਾਹੁੰਦੇ ਹੋਣਗੇ ਵੀ ਚੱਲ ਸਾਰਾ ਸਮਾਨ ਤਾਂ ਅਸੀਂ ਨਹੀਂ ਲੈ ਕੇ ਜਾ ਸਕਦੇ, ਵੀ ਅਵੇਲੇਬਿਲਿਟੀ ਜਿਹੜੀ ਉਹ ਹੈ ਨਹੀਂ ਆ, ਵੀ ਉੱਥੇ ਐਕਸਰਸਾਈਜ਼ ਫੈਸਿਲਿਟੀਜ਼ ਵਗੈਰਾ ਜਿਹੜੀਆਂ ਉਹ ਹੋਣ। ਕਹਿੰਦਾ ਇੱਥੋਂ ਤੱਕ ਕਿ 81% ਜਿਹੜੇ ਟਰੱਕ ਸਟਾਪਸ ਅਜਿਹੇ ਸੀ ਜਿਨ੍ਹਾਂ ਵਿੱਚ ਤੁਰਨ ਦੇ ਲਈ, ਸੈਰ ਕਰਨ ਦੇ ਲਈ ਵੀ ਕੋਈ ਜਿਹੜੀ ਉਹ ਥਾਂ ਨਹੀਂ। ਓਬਵੀਅਸਲੀ ਸਾਰਿਆਂ ਨੇ ਜਿਮ ਨਹੀਂ ਲਾਉਣਾ, ਸਾਰਿਆਂ ਨੇ ਵਾਕ ਨਹੀਂ ਕਰਨਾ, ਪਰ ਕੁਛ ਉਹ ਕਰ ਸਕਦੇ, ਕੁਛ ਉਹ ਕਰ ਸਕਦੇ ਆ, ਤੇ ਉਹ ਵੀ ਇੱਕ ਓਪਰਚੁਨਿਟੀ ਗੁੱਡ ਆ। ਤੇ ਕਹਿੰਦੇ ਇੱਕ ਸਭ ਤੋਂ ਵੱਡੀ ਹੋਰ ਚਿੰਤਾਜਨਕ ਗੱਲ ਇਹ ਵੀ ਰਹੀ ਵੀ ਰੱਬ ਨਾ ਕਰੇ ਜੇ ਕਿਸੇ ਨੂੰ ਕੋਈ ਦਿੱਕਤ ਪ੍ਰੋਬਲਮ ਆਉਂਦੀ ਆ, ਲਾਗੇ ਛਾਗੇ ਕੋਈ ਉਸਦੇ ਹੈਲਥ ਕਲੀਨਿਕਸ ਵੀ ਜਿਹੜੇ ਨੀਅਰ ਬਾਈ ਜਾਂ ਔਨ ਸਾਈਟ ਬਹੁਤ ਘੱਟ ਜਿਹੜੇ ਉਹ ਦੇਖੇ ਗਏ ਆ। ਸੋ ਇਹ ਕੁਛ ਇਹਨਾਂ ਨੇ ਜਿਹੜੀ ਸਟੱਡੀ ਜਿਹੜੀ ਇੱਕ ਪਬਲਿਸ਼ ਕੀਤੀ ਸੀਗੀ ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ, ਜਿਹੜੇ ਸੀਡੀਸੀ ਵਾਲਿਆਂ ਨੇ ਲੌਂਗ ਹਾਲ ਟਰੱਕ ਡਰਾਈਵਰਸ ਦੇ ਨਾਲ ਡਾਈਟ ਤੇ ਐਕਸਰਸਾਈਜ਼ ਨੂੰ ਲੈ ਕੇ। ਸੋ ਬਾਕੀ ਜਿਹਦੇ ਕੋਲ ਜਿੰਨਾ ਵਕਤ ਸਰਦਾ ਆ, ਜਿੰਨਾ ਕੁਛ ਉਹ ਕਰ ਸਕਦਾ ਉਹ ਜ਼ਰੂਰ ਕਰੇ। ਚਾਹੇ ਉਹ ਇੱਕ ਉਹ ਜਿਹੜਾ ਸਾਈਕਲ ਜਿਹਾ ਲਿਆ ਕੇ ਜਿਹੜਾ ਉਹ ਜ਼ਰੂਰ ਰੱਖੇ, ਜਿਹੜਾ ਖੜੇ ਵਾਲਾ ਸਾਈਕਲ ਹੁੰਦਾ ਵੀ ਐਟਲੀਸਟ ਕੁਛ ਕੰਮ ਕਰੇ। ਇੱਥੋਂ ਤੱਕ ਕਿ ਮੈਂ ਦੇਖਿਆ ਕਈ ਰੱਸੀ ਟੱਪਣ ਵਾਲੀਆਂ ਚੀਜ਼ਾਂ ਰੱਖ ਲੈਂਦੇ ਆ ਵੀ ਕੁਛ ਨਾ ਕੁਛ ਤੁਹਾਡੇ ਸਰੀਰ ਦੇ ਵਿੱਚ ਐਕਟੀਵਿਟੀ, ਖੂਨ ਦਾ ਦੌਰਾ ਜਿਹੜਾ ਵਧੇ, ਜਿਹੜਾ ਤੁਹਾਡਾ ਹਾਰਟ ਆ ਉਹ ਐਕਸਰਸਾਈਜ਼ ਜਿਹੜਾ ਉਹ ਕਰ ਸਕੇ। ਕਿਉਂਕਿ ਆਉਣ ਵਾਲੇ ਸਮੇਂ 'ਚ ਸਭ ਤੋਂ ਵੱਡੀ ਪ੍ਰੋਬਲਮ ਬੈਡ ਫੂਡ ਖਾ ਕੇ, ਲੰਮਾ ਸਮਾਂ ਬੈਠ ਕੇ, ਅਨੀਂਦਰੇ ਦੇ ਵਿੱਚ ਰਹਿ ਕੇ, ਚਲਾ ਕੇ, ਤਾਂ ਤੁਹਾਡੀ ਸਿਹਤ ਦੇ ਉੱਤੇ ਜਿਹੜਾ ਉਹ ਪੈਂਦਾ ਆ। ਸੋ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਲਈ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਹੈਗੀਆਂ। ਪ੍ਰਵੀਨ, ਇਸ ਦੇ ਉੱਤੇ ਗੱਲਬਾਤ ਆਪਾਂ ਹੋਰ ਵੀ ਕਰ ਸਕਦੇ ਸੀਗੇ, ਪਰ ਕੁਛ ਕੁ ਜਿਹੜੀਆਂ ਲੇਟੈਸਟ ਬ੍ਰੇਕਿੰਗ ਨਿਊਜ਼ ਜਿਹੜੀਆਂ ਉਹ ਨਾਲ ਆ ਰਹੀਆਂ ਆ ਤੇ ਉਹ ਆਪਾਂ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ। ਇੱਕ ਗੁੱਡ ਨਿਊਜ਼ ਆ, ਇੱਕ ਬੈਡ ਨਿਊਜ਼ ਆ। ਪਹਿਲਾਂ ਜੇ ਗੁੱਡ ਨਿਊਜ਼ ਦੱਸਦੇ ਜਾਈਏ, ਜਿਹੜੇ ਕਾਮੇ ਯੂਨਾਈਟਿਡ ਫਾਰਮ ਵਰਕਰ ਵਾਲੇ ਟਲੈਰੀ ਤੋਂ 1 ਮਹੀਨੇ ਦੀ ਸਫ਼ਰ ਕਰਕੇ ਤੁਰ ਕੇ ਪਹੁੰਚੇ ਸੀਗੇ ਸੈਕਰਾਮੈਂਟੋ ਦੇ ਵਿੱਚ, ਕੈਪੀਟਲ ਰੀਜਨ ਦੇ ਵਿੱਚ। ਜਿਹੜਾ AB 2183 ਜਿਹੜਾ ਬਿੱਲ ਸੀਗਾ ਵੀ ਜਿਹੜੇ ਵਰਕਰਸ ਆ, ਕਾਮੇ ਆ, ਉੱਥੇ ਮਜ਼ਦੂਰੀ ਕਰਦੇ ਨੇ ਖੇਤਾਂ ਦੇ ਵਿੱਚ, ਉਹਨਾਂ ਨੂੰ ਸੰਗਠਿਤ ਹੋ ਕੇ ਆਪਣੀਆਂ ਵੋਟਾਂ ਨੂੰ ਲੈ ਕੇ ਉਹਨਾਂ ਦਾ ਜਿਹੜਾ ਉਹ ਬਿੱਲ ਸੀਗਾ, ਉਸ ਦੇ ਵਿੱਚ ਅੱਜ ਜਿਹੜੇ ਗਵਰਨਰ ਨੇ ਨਿਊਸਮ, ਉਹਨਾਂ ਨੇ ਸਾਈਨ ਕਰ ਦਿੱਤੇ ਆ। ਸੋ ਜਿੱਤ ਹੋਈ ਆ, ਇਹਨਾਂ ਕਾਮਿਆਂ ਦੀ ਜਿਹੜੀ ਉਹ ਜਿੱਤ ਹੋਈ ਆ। ਇਹਨਾਂ ਦੇ ਸਿਰੜ ਨੂੰ ਜਿਹੜਾ ਉਹ ਸਲਾਮ ਆ ਵੀ ਯੂਨਾਈਟਿਡ ਫਾਰਮ ਵਰਕਰ ਵਾਲੇ ਆਪਣਾ ਇਸ ਬਿੱਲ ਨੂੰ ਪਾਸ ਕਰਾਉਣ ਦੇ ਵਿੱਚ ਕਾਮਯਾਬ ਰਹੇ ਆ। ਆਪਾਂ ਦੇਖਿਆ ਸੀ ਆਪਣੇ ਟਰੱਕਰਸ ਵੀ ਕਈ ਵਾਰੀ ਉਹਨਾਂ ਨੇ ਮੋਰਚੇ ਜਿਹੜੇ ਉਹ ਲਾਏ ਆ, ਪਰ ਸਿਰੇ ਜਿਹੜੇ ਉਹ ਨਹੀਂ ਚੜਾ ਸਕੇ। ਇਹਨਾਂ ਨੇ 30 ਦਿਨ ਇਹਨਾਂ ਨੇ ਸੰਘਰਸ਼ ਜਿਹੜਾ ਉਹ ਵਿੱਢਿਆ। 30 ਦਿਨ ਇੱਕ ਤਾਂ ਤੁਰ ਕੇ ਗਏ ਤੇ ਫਿਰ ਉਸ ਤੋਂ ਬਾਅਦ ਉਸ ਦਿਨ ਉਹਨੇ ਸਾਈਨ ਨਹੀਂ ਕੀਤੇ ਜਿਹੜੇ ਗਵਰਨਰ ਨਿਊਸਮ ਨੇ, ਫਿਰ ਉਸ ਤੋਂ ਬਾਅਦ ਕੈਂਪ ਕਰਕੇ ਬੈਠੇ ਰਹੇ। ਉਹ ਤੰਬੂ ਲਾ ਕੇ ਪੱਕਾ ਹੀ ਜਿਹੜਾ ਉਹਨਾਂ ਨੇ ਗੱਡੀ ਰੱਖਿਆ ਤੇ ਅੱਜ ਇਵੈਂਚੁਅਲੀ ਜਿਹੜਾ ਗਵਰਨਰ ਨਿਊਸਮ ਆ ਉਸ ਨੂੰ ਸਾਈਨ ਕਰਨੇ ਪਏ। ਉੱਦਾਂ ਯੂਨਾਈਟਿਡ ਫਾਰਮ ਵਰਕਰਸ ਨੂੰ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ, ਉਹਨਾਂ ਨੇ ਵੀ ਸਮਰਥਨ ਜਿਹੜਾ ਉਹ ਕੀਤਾ ਸੀ। ਕਹਿੰਦੇ ਉਹਨਾਂ ਨੇ ਕਿਹਾ ਸੀਗਾ ਵੀ ਹਾਂ, ਇਸ ਬਿੱਲ ਦੇ ਉੱਤੇ ਸਾਈਨ ਜਿਹੜਾ ਇਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਆ। ਸੋ ਖੇਤ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਜਿਹੜੀ ਇਸ ਦੇ ਵਿੱਚ ਇਹ ਜਿੱਤ ਹੋਈ ਆ। ਨਵੇਂ ਕੰਟਰੈਕਟ ਜਿਸ ਦੇ ਵਿੱਚ ਵੇਜ ਇਨਕਰੀਜ਼, ਪੇਡ ਹੌਲੀਡੇਜ਼, ਵਕੇਸ਼ਨ ਡੇਜ਼, ਉਹ ਸਾਰੀਆਂ ਚੀਜ਼ਾਂ ਇਸ ਨਵੇਂ ਜਿਹੜੇ ਆ ਕਹਿ ਲਓ ਵੀ ਇਸ ਦੇ ਵਿੱਚ ਜਿਹੜੀਆਂ ਉਹ ਐਡ ਇਹਨਾਂ ਦੇ ਲਈ ਜਿਹੜੀਆਂ ਹੋਣਗੀਆਂ। AB 2183 AB 2183 ਬਿੱਲ ਜਿਹੜਾ ਆ ਉਹ ਅੱਜ ਗਵਰਨਰ ਨਿਊਸਮ ਨੇ ਜਿਹੜਾ ਉਹ ਸਾਈਨ ਕਰ ਦਿੱਤਾ। ਪਾਸ ਇਹ ਬੜੇ ਚਿਰ ਦਾ ਹੋਇਆ ਸੀ, 30 ਸਤੰਬਰ ਤੱਕ ਵਕਤ ਸੀਗਾ
ਗਵਰਨਰ ਨਿਊਸਮ ਨੂੰ ਜਿਹੜਾ ਉਹ ਸਾਈਨ ਕਰਨ ਦੇ ਲਈ। ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਇਸ ਦੇ ਵਿੱਚ ਅਸੀਂ ਜਿਹੜੀਆਂ ਕੁਛ ਹੋਰ ਸੋਧਾਂ ਚਾਹੁੰਦੇ ਹਾਂ, ਰਾਈਟ ਨਾਓ ਮੈਂ ਕਰ ਨਹੀਂ ਸਕਦਾ, ਪਰ ਇਵੈਂਚੁਅਲੀ ਦਬਾਅ ਅਧੀਨ ਗਵਰਨਰ ਨਿਊਸਮ ਨੂੰ ਜਿਹੜਾ ਉਹ ਝੁਕਣਾ ਪਿਆ ਤੇ ਜਿਹੜੇ ਕਾਮਿਆਂ ਦੇ ਹੱਕਾਂ ਦੇ ਲਈ ਜਿਹੜੀ 1962 ਤੋਂ ਇਹ ਜਿਹੜੀ ਆਰਗੇਨਾਈਜੇਸ਼ਨ ਚੱਲ ਰਹੀ ਆ, ਯੂਨਾਈਟਿਡ ਫਾਰਮ ਵਰਕਰਸ ਦੀ ਇਹ ਜਿਹੜੀ ਯੂਨੀਅਨ ਆ, ਉਹਨਾਂ ਨੇ ਇਹਨਾਂ ਦੇ ਲਈ ਜਿਹੜੀ ਉਹ ਜਿੱਤ ਪ੍ਰਾਪਤ ਜਿਹੜੀ ਉਹ ਕੀਤੀ ਆ ਤੇ ਗਵਰਨਰ ਨਿਊਸਮ ਨੇ ਇਹ ਜਿਹੜਾ ਹੁਣ ਫਾਈਨਲੀ ਸਾਈਨ ਜਿਹੜਾ ਉਹ ਕੀਤਾ ਹੈਗਾ ਆ। ਸੋ ਕਹਿੰਦੇ ਵੀ ਜਿੱਤ ਜਿਹੜੀ ਆ ਉਹ ਹੋਈ ਆ। UFW ਦੀ ਜਿਹੜੀ ਪ੍ਰੈਜ਼ੀਡੈਂਟ ਟਰੀਸਾ ਰੋਮੇਰੋ ਆ, ਉਹਨੇ ਵੀ ਫਿਰ ਲਾਈਵ ਹੋ ਕੇ ਸਾਰੇ ਹੀ ਕਾਮਿਆਂ ਦਾ ਜਿਹੜਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਜਿਹੜੀ ਸ਼ਮੂਲੀਅਤ ਆ ਉਹ ਕੀਤੀ ਸੀ। ਡਲੀਨੋ ਤੋਂ ਸੈਕਰਾਮੈਂਟੋ ਤੱਕ 335 ਮੀਲ ਦਾ ਸਫ਼ਰ ਪੈਦਲ ਤੈਅ ਕੀਤਾ ਆ ਤੇ ਪ੍ਰਵੀਨ ਨੇ ਉਹਨਾਂ ਦਿਨਾਂ 'ਚ ਕੀਤਾ ਜਦੋਂ 100 ਡਿਗਰੀ ਤੋਂ ਥੱਲੇ ਤਾਪਮਾਨ ਨਹੀਂ ਸੀ ਆ ਰਿਹਾ। 110 108 ਡਿਗਰੀ ਜਿਹੜਾ ਉਹ ਤਾਪਮਾਨ ਇੱਧਰ ਚੱਲ ਰਿਹਾ ਸੀਗਾ ਤੇ ਕੈਪੀਟਲ ਦੇ ਜਿਹੜੀ 11 ਤੇ ਨਾਰਥ ਸਟਰੀਟ ਦੇ ਬਾਹਰ ਜਿਹੜੇ ਲਗਾਤਾਰ ਬੈਠੇ ਰਹੇ ਸੀਗੇ। ਬੀਤੇ ਦਿਨਾਂ 'ਚ ਇਹਨਾਂ ਨੇ 24 ਆਵਰ ਵਿਜਲ ਵੀ ਜਿਹੜੀ ਉਹ ਕੀਤੀ ਸੀਗੀ ਤੇ ਫਾਈਨਲੀ ਇਹਨਾਂ ਦੀ ਜਿਹੜੀ ਉਹ ਜਿੱਤ ਹੋਈ ਆ। ਸੋ ਸਾਡੇ ਟਰੱਕਰ ਵੀਰਾਂ ਨੂੰ ਇਹਨਾਂ ਤੋਂ ਸਬਕ ਲੈਣ ਦੀ ਵੀ ਜਿਹੜੀ ਉਹ ਨਾਲ ਦੇ ਨਾਲ ਜ਼ਰੂਰਤ ਆ ਵੀ ਭਾਈ ਜਿਹੜੇ ਮੁੱਦੇ ਤੁਹਾਡੇ ਵੀ ਹੁੰਦੇ ਆ ਨਾ, ਉਹਨਾਂ ਦੇ ਲਈ ਕੁਰਬਾਨੀ ਤੇ ਲੰਮਾ ਸਮਾਂ ਜਿਹੜਾ ਉਹ ਤਿਆਰ ਰਹਿ ਕੇ ਜਿਹੜਾ ਉਹ ਚੱਲਣਾ ਪੈਂਦਾ ਆ, ਫਿਰ ਜਿਹੜਾ ਇਸ ਚੀਜ਼ ਦੇ ਵਿੱਚ ਕੁਛ ਹੋ ਸਕਦਾ ਆ। ਸੋ ਇਹਨਾਂ ਦੀ ਜਿਹੜੀ ਇਸ ਦੇ ਵਿੱਚ ਜਿੱਤ ਜਿਹੜੀ ਉਹ ਹੋਈ ਆ। ਅਗਲੀ ਜਿਹੜੀ ਇਸ ਦੇ ਵਿੱਚ ਗੱਲ ਆਪਾਂ ਪ੍ਰਵੀਨ ਮੈਂ ਕਰਦਾ ਜਾਵਾਂ, ਇੱਕ ਅੱਜ ਸ਼ਾਮ ਨੂੰ 10:30 ਵਜੇ ਪੰਜਾਬੀ ਰੇਡੀਓ USA ਦੇ ਉੱਤੇ ਲਾਈਵ ਜਿਹੜੀ ਸਰਗਰਮੀਆਂ ਜਿਹੜੀਆਂ ਉਸ ਦੇ ਵਿੱਚ ਲਾਈਵ ਕਵਰੇਜ ਪਿੰਡ ਰੋਡੇ ਤੋਂ ਵਾਰਿਸ ਪੰਜਾਬ ਦੀ ਜਿਹੜੀ ਜਥੇਬੰਦੀ ਆ, ਜਿਸ ਦੇ ਹੁਣੇ ਮੁਖੀ ਬਣੇ ਅੰਮ੍ਰਿਤਪਾਲ ਸਿੰਘ, ਜਿਨ੍ਹਾਂ ਨੇ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 950 ਤੋਂ ਵੱਧ ਹੋਰ ਨੌਜਵਾਨਾਂ ਨੇ, ਵੀਰਾਂ ਭੈਣਾਂ ਨੇ ਅੰਮ੍ਰਿਤ ਛਕਿਆ ਸੀਗਾ। ਉਹਨਾਂ ਦੀ ਜਿਹੜੀ ਪਹਿਲੀ ਵਰ੍ਹੇਗੰਢ ਦਾ ਸਮਾਗਮ ਆ ਪਿੰਡ ਰੋਡੇ ਦੇ ਵਿੱਚ ਹੋਊਗਾ। ਪੰਜਾਬੀ ਰੇਡੀਓ USA ਦੇ ਜਿਹੜੇ ਸੋਸ਼ਲ ਮੀਡੀਆਜ਼ ਦੇ ਚੈਨਲਸ ਆ, ਚਾਹੇ ਉਹ YouTube ਆ ਚਾਹੇ ਉਹ Facebook ਆ, ਉੱਥੋਂ ਜਿਹੜਾ ਇਹ ਲਾਈਵ ਪ੍ਰਸਾਰਿਤ ਜਿਹੜਾ ਉਹ ਕੀਤਾ ਜਾਊਗਾ। ਕੈਲੀਫੋਰਨੀਆ ਦੇ ਸਮੇਂ ਮੁਤਾਬਕ 28 ਸਤੰਬਰ ਦੀ ਰਾਤ 10:30 ਵਜੇ ਤੇ ਪੰਜਾਬ ਦੇ ਸਮੇਂ ਦੇ ਮੁਤਾਬਕ ਜਿਹੜਾ ਉੱਥੇ ਆ ਉਦੋਂ 29 ਸਤੰਬਰ ਹੋਣੀ ਆ, ਉੱਥੇ ਦਿਨ ਚੜ੍ਹ ਗਿਆ ਹੋਣਾ ਆ ਤੇ ਸਵੇਰ ਦੇ 11 ਵਜੇ ਜਿਹੜੇ ਉਹ ਹੋਣੇ ਆ। ਸੋ ਇਹ ਜਿਹੜਾ ਪ੍ਰੋਗਰਾਮ ਆ ਤੁਸੀਂ ਉੱਥੇ ਜਿਹੜਾ ਪੰਜਾਬੀ ਰੇਡੀਓ USA ਦੇ YouTube ਤੇ Facebook ਦੇ ਉੱਤੇ ਲਾਈਵ ਜਿਹੜਾ ਉਹ ਦੇਖ ਸਕੋਗੇ। ਸੋ ਇਸ ਨੂੰ ਵੀ ਜਿਹੜਾ ਉਹ ਸੁਣਨਾ ਦੇਖਣਾ ਜਿਹੜਾ ਆ ਉਦੋਂ ਭੁੱਲਿਓ ਨਾ ਜੀ। ਤੇ ਸੋ ਅੱਜ ਦੇ ਸਾਡੇ ਸਾਂਝੀ ਸੱਤ ਪ੍ਰੋਗਰਾਮ ਦਾ ਜਿਹੜਾ ਚਰਚਾ ਦਾ ਵਿਸ਼ਾ ਸੀਗਾ ਉਹ ਇਹੀ ਸੀਗਾ ਕਿ ਟਰੱਕਿੰਗ ਦੇ ਦੌਰਾਨ ਕੀ ਖਾਈਏ ਅਜਿਹਾ ਕਿ ਸਾਡੀ ਸਿਹਤ ਜਿਹੜੀ ਆ ਉਹ ਵਧੀਆ ਰਹੇ, ਕਿਉਂਕਿ ਸਿਟਿੰਗ ਜੌਬ ਹੈ ਔਰ ਜਿਹੜੀ ਸਿਟਿੰਗ ਜੌਬ ਹੈ, ਜਿਹੜੀ ਬੈਠਣ ਵਾਲੀ ਕੁਰਸੀ ਤੇ ਹੈ ਜਾਂ ਡਰਾਈਵਰੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਕੰਮ ਜਿਹੜਾ ਆਪਾਂ ਬੈਠ ਕੇ ਕਰਨਾ, ਉਹ ਸਮਾਂ ਪੈਂਦੇ ਤੁਹਾਡੀ ਸਿਹਤ ਨੂੰ ਕਿਤੇ ਨਾ ਕਿਤੇ ਨੁਕਸਾਨ ਜਿਹੜਾ ਜ਼ਰੂਰ ਪਹੁੰਚਾਉਂਦਾ। ਕੁਝ ਕਾਲਰਸ ਨੇ ਬਹੁਤ ਵਧੀਆ ਬਿਹਤਰੀਨ ਟਿਪਸ ਦਿੱਤੇ। ਉਹਨਾਂ ਨੇ ਦੱਸਿਆ ਕਿ ਖਾਣਾ, ਜੇ ਤੁਸੀਂ ਰਾਤ ਦਾ ਖਾਣਾ ਜੇ ਤੁਸੀਂ ਲੱਗਦਾ ਕਿ ਹੁਣ ਲੰਬੇ ਜਾਣਾ ਤਾਂ 7 ਵਜੇ ਤੋਂ ਪਹਿਲਾਂ ਖਾ ਲਓ। ਕੋਸ਼ਿਸ਼ ਕਰੋ ਕਿ ਜਿਹੜਾ ਤੁਹਾਡੇ ਤੁਸੀਂ ਖਾਣਾ ਹੈ ਉਹ ਲੋੜ ਮੁਤਾਬਕ ਖਾਓ, ਜ਼ਿਆਦਾ ਨਾ ਖਾਓ। ਇੱਕ ਵੀਰ ਤਾਂ ਕਹਿ ਰਹੇ ਸੀ ਘਰ ਦਾ ਜਿਹੜਾ ਖਾਣਾ ਉਹ ਵੀ ਕਿਤੇ ਨਾ ਕਿਤੇ ਹੈਵੀ ਹੁੰਦਾ, ਸੋ ਉਸ ਤਰੀਕੇ ਨਾਲ ਖਾ ਲਓ। ਇਹ ਵੀ ਜ਼ਰੂਰ ਹੈ ਕਿ ਰਾਜਕਰਮਵੀਰ ਸਿੰਘ ਜੀ ਵੀ ਤੁਸੀਂ ਇੱਕ ਮਿੱਥਿਆ ਟਾਈਮ ਨਹੀਂ ਰੱਖ ਸਕਦੇ, ਕਿਉਂਕਿ ਇਹ ਜੌਬ ਹੀ ਐਸੀ ਹੈ ਕਿ ਇਹਦੇ ਦੌਰਾਨ ਤੁਸੀਂ ਆਪਦਾ ਜਿਹੜਾ ਤੁਹਾਡਾ ਰੋਜ਼ਮਰਾ ਦਾ ਸਮਾਂ ਉੱਤੇ ਥੱਲੇ ਹੁੰਦਾ ਰਹਿੰਦਾ ਆ। ਉੱਤੇ ਥੱਲੇ ਹੁੰਦਾ ਰਹਿੰਦਾ ਹੈ। ਇਹ ਵੀ ਨਹੀਂ ਪੱਕਾ ਕਿ ਜਿੱਥੇ ਤੁਸੀਂ ਜਿਵੇਂ ਤੁਸੀਂ ਉਹ CDC ਦਾ ਸ਼ਾਇਦ ਤੁਸੀਂ ਹਵਾਲਾ ਦਿੱਤਾ ਸੀ ਇੱਕ, ਜੇ ਮੈਂ ਗਲਤ ਨਾ ਹੋਵਾਂ, ਕਿ ਜਿੱਥੇ ਖੜਨਾ ਉੱਥੇ ਟਰੱਕਰਸ ਲਈ ਕੋਈ ਜਿਮ ਨਹੀਂ ਹੈ, ਕੋਈ ਐਕਸਰਸਾਈਜ਼ ਨਹੀਂ। ਈਵਨ ਕਿ ਕਈ ਥਾਵਾਂ ਤੇ ਇਹੋ ਜਿਹੀਆਂ ਜਿੱਥੇ ਟਹਿਲਣ ਲਈ ਵੀ, ਤੁਰਨ ਫਿਰਨ ਲਈ ਵੀ ਥਾਂ ਹੈ ਨਹੀਂ। ਸੋ ਸਮਾਂ ਚੁਣੌਤੀਆਂ ਬਹੁਤ ਹੁੰਦੀਆਂ ਨੇ, ਸਮਾਂ ਬਹੁਤ ਘੱਟ ਹੁੰਦਾ। ਆਪਾਂ ਨੂੰ ਪਤਾ ਹੈ ਇਹ ਜੌਬ, ਇਹ ਕੰਮ, ਇਹ ਕਿੱਤਾ ਇਹੋ ਜਿਹਾ ਹੀ ਹੈ ਕਿ ਬੰਦੇ ਦਾ ਸਮਾਂ, ਸਰੀਰ ਸਾਰਾ ਕੁਛ ਹੀ ਭਾਲਦਾ। ਪਰ ਇਸੇ ਦਰਮਿਆਨ ਜੇ ਆਪਾਂ ਲੰਬੇ ਚੱਲਣਾ, ਜੇ ਆਪਾਂ ਆਪਣੇ ਆਪ ਨੂੰ ਰੋਗ ਰੱਖਣਾ, ਰੋਗ ਮੁਕਤ ਰੱਖਣਾ, ਤਾਂ ਕੁਛ ਕੁ ਟਿਪਸ ਨੇ ਜਿਨ੍ਹਾਂ ਦੇ ਨਾਲ ਤੁਸੀਂ, ਜਿਨ੍ਹਾਂ ਨੂੰ ਵਰਤ ਕੇ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਆ, ਆਪਣੀ ਜਿਹੜੀ ਤੁਹਾਡੀ ਸਿਹਤ ਆ ਉਹਨੂੰ ਵਧੀਆ ਰੱਖ ਸਕਦੇ ਆ। ਜਾਂ ਜੇ ਤੁਸੀਂ ਉਹ ਚੀਜ਼ਾਂ ਖਾਓਗੇ ਤਾਂ ਤੁਸੀਂ ਉਨੀਂਦਰੇ ਤੋਂ ਬਚੋਗੇ, ਉਨੀਂਦਰੇ ਤੋਂ ਬਚੋਗੇ ਤਾਂ ਤੁਹਾਡਾ ਹਾਦਸਿਆਂ ਤੋਂ ਵੀ ਬਚਾਅ ਹੋ ਜਾਣਾ ਹੈ। ਮੋਬਾਈਲ ਇੱਕ ਐਸੀ ਬਿਮਾਰੀ ਹੈ ਜਿਹਦਾ ਕੋਈ ਹਾਲੇ ਤੱਕ ਇਲਾਜ ਨਹੀਂ ਬਣਿਆ। ਜੀ ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ। ਬਾਕੀ ਬਹੁਤ ਸਾਰੀਆਂ ਜਿਹੜੀਆਂ ਟਿਪਸ ਆ ਵੀ ਸਮੇਂ ਸਿਰ ਖਾਣਾ ਤੇ ਉਹ ਸਾਰੀਆਂ ਚੀਜ਼ਾਂ, ਜਿੰਨੀ ਵਰਜਿਸ਼ ਤੁਸੀਂ ਖੁਦ ਕਰ ਸਕਦੇ ਹੋ ਉਨੀ ਜਿਹੜੀ ਉਹ ਕਰਨੀ, ਤੇ ਲਿਮਿਟਿਡ ਖਾਣਾ। ਆਈ ਥਿੰਕ ਸਭ ਤੋਂ ਵੱਡੀ ਇਸ ਚੀਜ਼ ਦੇ ਵਿੱਚ ਇਹ ਆ ਵੀ ਜਦੋਂ ਭੁੱਖ ਲੱਗੀ ਆ ਫਿਰ ਆਪਾਂ ਕਈ ਵਾਰੀ ਬੇਹਤਾਸ਼ਾ ਜਿਹੜਾ ਉਹ ਖਾਣਾ ਸ਼ੁਰੂ ਕਰ ਦਿੰਦੇ ਆ
ਤੇ ਆਪਣੇ ਜਿਹੜੇ ਸਵਾਦ ਆ ਹਨਾ ਉਹਦੇ ਤੇ ਕਈ ਵਾਰੀ ਕੰਟਰੋਲ ਨਹੀਂ ਰਹਿੰਦਾ ਤੇ ਉਹ ਫਿਰ ਪ੍ਰੋਬਲਮ ਜਿਹੜੀ ਉਹ ਕਰ ਜਾਂਦਾ ਆ। ਸੋ ਆਪਾਂ ਨੂੰ ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ। ਵੀ ਸਿਹਤ ਚੰਗੀ ਆ ਤੇ ਭਾਈ ਲੰਮਾ ਸਮਾਂ ਤੁਸੀਂ ਕੰਮ ਵੀ ਕਰ ਸਕਦੇ ਆ ਤੇ ਬਾਅਦ ਦੇ ਹਾਂਜੀ। ਵਿੱਚ ਜਦੋਂ ਤੁਸੀਂ ਚਲੋ ਰਿਟਾਇਰ ਹੋਣਾ ਨਹੀਂ ਹੋਣਾ ਵੱਖਰੀ ਗੱਲ ਆ। ਚਾਹੇ ਉਮਰ ਜਦੋਂ ਵੱਧਦੀ ਆ ਤੇ ਕੰਮ ਤਾਂ ਫਿਰ ਵੀ ਚੱਲਦੇ ਹੀ ਰਹਿਣੇ ਆ ਵੀ ਉਹ ਕਰਨ ਹਾਂਜੀ। ਜੋਗੇ ਵੀ ਰਹਿਣਾ। ਫਿਰ ਉਹ ਲੱਕ ਦੇ ਉੱਤੇ ਹੱਥ ਰੱਖ ਕੇ ਖੜੇ ਰਹੋਗੇ, ਉਹ ਹੂੰ। ਆਈ ਪ੍ਰਵੀਨ, ਉਹ ਆਈ ਰਾਜ, ਉਹ ਆ ਕਰੀ ਇੱਧਰੋਂ ਆ ਉੱਧਰ। ਫਿਰ ਉਹ ਹਾਂ। ਨਾਲੇ ਜ਼ੋਰ ਵਾਲਾ ਕੰਮ ਵੀ ਹੁੰਦਾ ਆ ਟਰੱਕਿੰਗ ਦੇ ਵਿੱਚ ਹਨਾ ਵੀ ਕਈ ਵਾਰੀ ਆ ਵੀ ਕਰਨਾ ਉਹ ਵੀ ਕਰਨਾ। ਸੋ ਆਪਣੀ ਸਿਹਤ ਤੁਹਾਡੀ ਚੰਗੀ ਹੋਊਗੀ ਤਾਂ ਵਧੀਆ ਜਿਹੜਾ ਆ ਉਹ ਲੱਗਦਾ ਖੁਦ ਨੂੰ ਹੀ ਆਪਣੇ ਆਪ ਨੂੰ ਜਿਹੜਾ ਉਹ ਬੈਟਰ ਮਹਿਸੂਸ ਹੁੰਦਾ ਆ। ਤੇ ਸਮਾਂ ਸਮਾਪਤ ਆ ਤੇ ਪਰ ਜਾਣ ਤੋਂ ਪਹਿਲਾਂ ਇੱਕ ਬ੍ਰੇਕਿੰਗ ਨਿਊਜ਼ ਜਿਹੜੀ ਪ੍ਰਵੀਨ ਹੋਰ ਆ ਰਹੀ ਹੈ, ਮਾੜੀ ਖਬਰ, ਬੜੀ ਮੰਦਭਾਗੀ ਖਬਰ ਜਿਹੜੀ ਆ ਰਹੀ ਆ। ਇਹ ਓਕਲੈਂਡ ਦਾ ਜਿਹੜਾ ਇਲਾਕਾ ਆ ਉੱਥੋਂ ਖਬਰ ਆਈ ਆ। ਰਾਈਟ ਨਾਓ ਉੱਥੋਂ ਦੇ ਸਕੂਲ ਦੇ ਵਿੱਚ, ਓਕਲੈਂਡ ਸਕੂਲ ਦੇ ਵਿੱਚ ਸ਼ੂਟਿੰਗ ਦੀ ਜਿਹੜੀ ਖਬਰ ਆਈ ਆ। ਰਾਈਟ ਨਾਓ ਜਿਹੜੀ ਲੇਟੈਸਟ ਅਪਡੇਟ ਦੇ ਮੁਤਾਬਕ 6 ਲੋਕ ਇਸ ਸ਼ੂਟਿੰਗ ਦੇ ਵਿੱਚ ਜ਼ਖਮੀ ਹੋਏ ਨੇ। ਓਕਲੈਂਡ ਦੇ ਈਸਟ ਮਾਉਂਟ ਹਿਲਸ ਦੇ ਵਿੱਚ ਇਹ ਜਿਹੜੇ ਸਕੂਲ ਦੇ ਵਿੱਚ ਗੋਲੀकांड ਜਿਹੜਾ ਇੱਕ ਵਾਪਰਿਆ ਹੈਗਾ ਆ। ਸੋਜੋਰਨਰ ਟਰੁਥ ਸਕੂਲ ਜਿਹੜਾ ਇੱਥੇ ਇਹ ਗੋਲੀਬਾਰੀ ਦੀ ਘਟਨਾ ਜਿਹੜੀ ਆ ਉਹ ਹੋਈ ਆ। ਓਕਲੈਂਡ ਦੀ ਮੇਅਰ ਲਬੀਸ਼ਾਫ ਉਹਨਾਂ ਨੇ ਜਾਣਕਾਰੀ ਦਿੱਤੀ ਵੀ 6 ਦੇ 6 ਇਸ ਦੇ ਵਿੱਚ ਜ਼ਖਮੀ ਹੋਣ ਵਾਲੇ ਅਡਲਟ ਨੇ। ਹੁਣ ਤੱਕ ਜਿਹੜੇ ਮੇਅਰ ਨੇ ਟਵੀਟ ਕਰਕੇ ਜਿਹੜਾ ਉਹ ਦੱਸਿਆ ਆ ਵੀ ਜਿਹੜੇ ਬੱਚੇ ਆ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਨਾਲ ਮੁੜ ਮਿਲਾ ਦਿੱਤਾ ਗਿਆ ਆ ਤੇ ਸਕੂਲ ਨੂੰ ਜਿਹੜਾ ਉਹ ਕਲੀਅਰ ਕਰ ਦਿੱਤਾ ਗਿਆ ਆ। ਇਸੇ ਟਵੀਟ ਦੇ ਦੌਰਾਨ ਉਹਨਾਂ ਨੇ ਕਿਹਾ ਵੀ ਅੱਜ ਦੀ ਜਿਹੜੀ ਗਨ ਵਾਇਲੈਂਸ ਹੋਈ ਆ ਸੋਜੋਰਨਰ ਟਰੁਥ ਸਕੂਲ ਦੇ ਵਿੱਚ ਉਸਨੇ ਸਾਡੀ ਰੂਹ ਜਿਹੜੀ ਆ ਉਹ ਕਮਾ ਦਿੱਤੀ ਆ ਤੇ ਸਕੂਲ ਸੈਂਚਰੀਜ਼ ਹੁੰਦੇ ਆ ਸਾਡੇ ਬੱਚਿਆਂ ਦੇ ਲਈ, ਪਰ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਆ ਉਹ ਬਹੁਤੀਆਂ ਚੰਗੀਆਂ ਨਹੀਂ ਆ। ਸੋ ਹਾਈਲੈਂਡ ਹਸਪੀਟਲ ਜਿਹੜਾ ਓਕਲੈਂਡ ਦੇ ਵਿੱਚ ਆ ਉੱਥੇ 3 ਜਾਣਿਆਂ ਦਾ 3 ਜ਼ਖਮੀਆਂ ਦਾ ਇਲਾਜ ਜਿਹੜਾ ਹੋ ਰਿਹਾ ਆ ਤੇ ਇਹ ਤਿੰਨੇ ਬੜੀ ਕ੍ਰਿਟੀਕਲ ਕੰਡੀਸ਼ਨ 'ਚ ਜਿਹੜੇ ਉਹ ਦੱਸੇ ਜਾਂਦੇ ਆ। 3 ਹੋਰ ਜਿਹੜੇ ਜ਼ਖਮੀ ਹੋਏ ਨੇ ਈਡਨ ਮੈਡੀਕਲ ਸੈਂਟਰ ਕੈਸਟਰੋ ਵੈਲੀ ਦੇ ਵਿੱਚ, ਉਹਨਾਂ ਨੂੰ ਉੱਥੇ ਦਾਖਲ ਕਰਵਾਇਆ ਗਿਆ ਆ। ਫੌਂਟੇਨ ਸਟਰੀਟ ਦੇ 8200 ਬਲਾਕ ਦੇ ਉੱਤੇ ਇਹ ਸਥਿਤ ਹੈਗਾ ਆ ਸਕੂਲ ਜਿੱਥੇ ਇਹ ਗੋਲੀकांड ਜਿਹੜਾ ਉਹ ਵਾਪਰਿਆ। ਅਲਾਮੀਡਾ ਕਾਉਂਟੀ ਦੇ ਜਿਹੜੇ ਸ਼ੈਰਿਫ ਆਫਿਸ ਆ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਉਹ ਕਨਫਰਮ ਕੀਤਾ ਹੈ ਵੀ ਉਹ ਅਲਾਮੀਡਾ ਕਾਉਂਟੀ ਦਾ ਸ਼ੈਰਿਫ ਆਫਿਸ ਤੇ ਜਿਹੜੀ ਓਕਲੈਂਡ ਪੁਲਿਸ ਮਿਲ ਕੇ ਇਸ ਗੋਲੀकांड ਦਾ ਜਵਾਬ ਜਿਹੜਾ ਉਹ ਦੇ ਰਹੀ ਆ ਤੇ ਮਲਟੀਪਲ ਉੱਥੇ ਕਈ ਸਕੂਲ ਤੇ ਹਾਊਸਿਸ ਜਿਹੜੇ ਆ ਉਹ ਹੈਗੇ ਆ ਉੱਥੇ ਉਹਨਾਂ ਨੂੰ ਵੈਕੂਏਟ ਵੀ ਜਿਹੜਾ ਉਹ ਉਦੋਂ ਕਰਨਾ ਪਿਆ ਸੀਗਾ। ਸੋ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਆ ਤੇ ਉਮੀਦ ਇਹੀ ਚਲੋ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਵੀ ਜਿਹੜੇ ਜ਼ਖਮੀ ਹੋਏ ਆ ਉਹ ਠੀਕ ਹੋ ਕੇ ਜਿਹੜੇ ਆਪਣੇ ਪਰਿਵਾਰਾਂ ਦੇ ਵਿੱਚ ਵਾਪਸ ਪਰਤਣ। 6 ਦੇ 6 ਅਡਲਟ ਜਿਹੜੇ ਉਹ ਦੱਸੇ ਜਾਂਦੇ ਸੀ ਜਿਹੜੇ ਇਸ ਗੋਲੀकांड ਦੇ ਵਿੱਚ ਜ਼ਖਮੀ ਹੋਏ ਨੇ। ਤੇ ਹੁਣ ਪ੍ਰਵੀਨ ਆਪਾਂ ਇਜਾਜ਼ਤ ਲੈਂਦੇ ਹਾਂ। ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ ਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਇਹ ਪ੍ਰਵੀਨ ਸ਼ਰਮਾ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।